बीजेपी ਦੇ ਰਜੀਮ ਨੇ ਸਿਰਫ ਇਹ ਨਹੀਂ ਕਿ ਮਾਈਨੋਰਿਟੀਜ਼ ਨੂੰ ਤਾਂ ਉੱਥੇ ਲਗਾਤਾਰ ਕੁੱਟਿਆ ਜਾ ਰਿਹਾ। ਮਾਈਨੋਰਿਟੀਜ਼ ਤਾਂ ਉੱਥੇ ਅੰਡਰ ਦਾ ਥ੍ਰੈਟ ਹੈਗੇ ਸੀ, ਪਰ ਜਿਹੜੀ ਉੱਥੋਂ ਦੀ ਮੈਜੋਰਿਟੀ ਨੇ ਮਾਈਨੋਰਿਟੀਜ਼ ਨੂੰ ਦੀ ਕੁੱਟ ਨੂੰ ਜਸਟੀਫਾਈ ਕਰ ਕਰਕੇ ਜਾਂ ਉਹਨੂੰ ਸਪੋਰਟ ਕਰ ਕਰਕੇ ਜਿਹੋ ਜਿਹੇ ਲੋਕ ਆਪਣੇ ਸਿਰ ਤੇ ਬਿਠਾ ਲਏ ਆ, ਜਿਹੋ ਜਿਹਾ ਨਿਜ਼ਾਮ ਸਿਰ ਤੇ ਲਿਆ ਵੀ ਉਹ ਹੁਣ ਮੈਂ ਤੁਹਾਨੂੰ ਦੱਸ ਰਿਹਾ ਵੀ ਜਿਹੜੀਆਂ ਸਿਵਲ ਲਿਬਰਟੀਜ਼ ਨੇ ਉੱਥੋਂ ਦੀਆਂ ਉਹ ਵੀ ਖਤਮ ਹੋ ਰਹੀਆਂ ਨੇ ਆਮ ਲੋਕਾਂ ਦੀਆਂ। ਜਿਹੜੀ ਬੀਜੇਪੀ ਆ ਉਹ ਹੁਣ ਇੰਨੀ ਕੁ ਤਾਕਤ ਦੇ ਵਿੱਚ ਆ ਚੁੱਕੀ ਆ ਤੇ ਉਹਨੇ ਆਪਣੀ ਸਾਰੀ ਫੋਰਨ ਪੋਲਿਸੀ ਇਸ ਤਰੀਕੇ ਦੀ ਘੜ ਲਈ ਆ ਕਿ ਉਹ ਹੁਣ ਮਤਲਬ ਉਹਨੂੰ ਇਹ ਨਹੀਂ ਕਿ ਮੈਂ ਹੁਣ ਡੈਮੋਕ੍ਰੇਸੀ ਰੱਖਣੀ ਹੈ। ਉਹਦੇ ਨਾਲ ਕੀ ਆ ਵੀ ਜਿਹੜੀ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਜੇ ਕੋਈ ਪੋਸੀਬਿਲਿਟੀ ਹੋਈ ਕਿਸੇ ਰੀਜਨਲ ਪਾਵਰਸ ਦੀ ਦੁਬਾਰਾ ਮੁੜ ਫਿਰ ਪਾਵਰ ਦੇ ਵਿੱਚ ਆਉਣ ਦੀ, ਉੱਥੇ ਸੱਤਾ ਦੇ ਵਿੱਚ ਆਉਣ ਦੀ, ਤਾਂ ਉਹਦੀ ਪੋਸੀਬਿਲਿਟੀ ਨੂੰ ਖਤਮ ਕਰਨ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ। ਪਹਿਲਾਂ ਆਈਪੀਸੀ ਦੇ ਵਿੱਚ ਸਿਰਫ ਇਹ ਹੁੰਦਾ ਸੀ ਕਿ 15 ਦਿਨ ਮੈਕਸੀਮਮ ਤੁਸੀਂ ਪੁਲਿਸ ਕਸਟਡੀ 'ਚ ਬੰਦੇ ਨੂੰ ਰੱਖ ਸਕਦੇ ਸੀ, ਪਰ ਜਿਹੜਾ ਹੁਣ ਇਹਨਾਂ ਨੇ ਨਵਾਂ ਆਈਪੀਸੀ ਦਾ ਇਹ ਨਵਾਂ ਹਿੰਦੀ ਵਾਲਾ ਵਰਜਨ ਬਣਾਇਆ ਆ ਉਹਦੇ 'ਚ ਕੀ ਆ ਵੀ ਹੁਣ ਆਈਪੀਸੀ ਦੇ ਅੰਡਰ ਵੀ ਤੁਸੀਂ ਬੰਦੇ ਨੂੰ ਕਿਸੇ ਨੂੰ ਵੀ ਫੜ ਕੇ 15 ਦਿਨ ਦੀ ਬਜਾਏ ਹੁਣ 60 ਦਿਨਾਂ ਤੱਕ ਤੁਸੀਂ ਉਹਨੂੰ ਪੁਲਿਸ ਕਸਟਡੀ 'ਚ ਰੱਖ ਸਕਦੇ। ਜਦੋਂ ਬੰਦਾ ਜੁਡੀਸ਼ੀਅਲ ਕਸਟਡੀ 'ਚ ਜਾਂਦਾ ਫਿਰ ਉਹਦੀ ਜ਼ਮਾਨਤ ਲੱਗਦੀ ਸੀ, ਤਾਂ ਹੁਣ ਉਹ ਜਿਹੜਾ ਜ਼ਮਾਨਤ ਲੈਣ ਦਾ ਟਾਈਮ ਸਪੈਨ ਆ ਉਹ ਵੀ ਤੁਸੀਂ ਦੇਖੋ ਵੀ 15 ਤੋਂ 60 ਦਿਨ ਤੱਕ ਹੋ ਗਿਆ। ਪੁਲਿਸ ਕਸਟਡੀ ਆ ਇੰਡੀਆ ਦੇ ਵਿੱਚ ਉਹ ਦੁਨੀਆ ਦੇ ਵਿੱਚ ਇੱਕ ਰਿਕਾਰਡਡ ਗੱਲ ਆ ਵੀ ਮਤਲਬ ਜਿਹਨੂੰ ਕਹਿ ਸਕਦੇ ਵੀ ਹਰ ਰੋਜ਼ ਇੰਡੀਆ ਦੇ ਵਿੱਚ 5 ਤੋਂ ਵੱਧ ਬੰਦੇ ਜਿਹੜੇ ਆ ਪੁਲਿਸ ਕਸਟਡੀ ਦੇ ਵਿੱਚ ਟੋਰਚਰ ਦੇ ਨਾਲ ਮਰਦੇ ਆ ਜੀ। ਵੀ ਇੰਨਾ ਜਿਹੜਾ ਇਹਨਾਂ ਦਾ ਸਿਸਟਮ ਜਿਹੜਾ ਮਾੜਾ ਆ ਤੇ ਇਹਦਾ ਫਿਰ ਟਾਰਗੇਟ ਨਿਸ਼ਾਨਾ ਕੌਣ ਬਣਦਾ ਹੈ, ਮਤਲਬ ਉਹ ਮਾਈਨੋਰਿਟੀਜ਼। ਜਿਹੜਾ CRPC ਆ ਉਹਦੇ ਵਿੱਚ ਹੀ ਇਹ ਕਰਤਾ ਵੀ ਸੈਡੀਸ਼ਨ ਵਰਗਾ ਹੀ ਨਿਯਮ ਲਿਆਏ ਆ ਜਿਹਦੇ 'ਚ ਕਿਹਾ ਗਿਆ ਵੀ ਭਾਰਤ ਦੀ ਪ੍ਰਭੂਸੱਤਾ, ਏਕਤਾ ਤੇ ਅਖੰਡਤਾ ਵਾਸਤੇ ਕੋਈ ਵੀ ਬੰਦਾ ਜੇ ਮਤਲਬ ਕੁਛ ਵੀ ਕਰੂਗਾ ਤਾਂ ਉਸ ਦੇ ਉੱਤੇ ਮਤਲਬ ਉਹਨੂੰ 7 ਸਾਲ ਤੋਂ ਲੈ ਕੇ ਤੇ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ। ਪਹਿਲਾਂ ਤਾਂ ਇਹ ਹੁੰਦਾ ਸੀ ਕਿ ਕੋਈ ਵੀ ਜਿਹੜਾ ਵਾਇਲੈਂਟ ਐਕਟ ਆ ਵੀ ਜੇ ਉਹ ਸ਼ਾਮਲ ਆ ਤੁਹਾਡੀ ਕਿਸੇ ਡਿਮਾਂਡ ਦੇ ਵਿੱਚ ਜਾਂ ਤੁਹਾਡੀ ਕਿਸੇ ਐਕਟੀਵਿਟੀ ਦੇ ਵਿੱਚ ਤਾਂ ਹੀ ਤੁਹਾਡੇ ਤੇ ਟੈਰਰਿਜ਼ਮ ਦੇ ਚਾਰਜਸ ਲੱਗਣਗੇ ਜੀ। ਪਰ ਇਹਦੇ ਵਿੱਚ ਇਹ ਆ ਵੀ ਜੇ ਤੁਸੀਂ ਕੋਈ ਇਹੋ ਜਿਹੀ ਐਕਟੀਵਿਟੀ ਕਰ ਰਹੇ ਹੋ ਜਿਹੜੀ ਕਿ ਇੱਥੋਂ ਦੀਆਂ ਏਜੰਸੀਜ਼ ਨੂੰ ਇਹ ਲੱਗਦਾ ਵੀ ਉਹ ਭਾਰਤ ਦੀ ਏਕਤਾ, ਪ੍ਰਭੂਸੱਤਾ, ਅਖੰਡਤਾ ਵਾਸਤੇ ਖਤਰਾ ਆ, ਤਾਂ ਉਹ ਤੁਹਾਡੇ ਉੱਤੇ ਟੈਰਰਿਜ਼ਮ ਦੇ ਚਾਰਜਸ ਲਾ ਸਕਦੇ ਆ। ਵਿਊਅਰਸ ਬ੍ਰੇਕ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਗੱਲ ਕਰੀਏ ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਹਾਂ ਜਾਂ ਭਾਰਤ ਦੇ ਵਿੱਚ ਜਿਹੜਾ ਨਿਜ਼ਾਮ ਇਸ ਵਕਤ ਮੋਦੀ ਹਕੂਮਤ, ਮੋਦੀ ਅਮਿਤ ਸ਼ਾਹ ਕਿਵੇਂ ਉਹ ਲੀਡ ਕਰ ਰਹੇ ਆ ਹਿੰਦੁਸਤਾਨ ਦਾ ਜਿਹੜੀ ਪੋਲਿਸੀ ਹੈਗੀ ਹੈ ਉਹ RSS ਵੱਲੋਂ ਜਿਸ ਹਿਸਾਬ ਨਾਲ ਇੰਪਲੀਮੈਂਟ ਕੀਤੀ ਜਾ ਰਹੀ ਹੈ। ਹੁਣ 22 ਜਨਵਰੀ ਨੂੰ ਜਿਹੜਾ ਇਹਨਾਂ ਨੇ ਪ੍ਰਾਣ ਪ੍ਰਤਿਸ਼ਠਾ ਕਹਿ ਕੇ ਰਾਮ ਮੰਦਰ ਦੇ ਵਿੱਚ ਅਯੁੱਧਿਆ ਦੇ ਵਿੱਚ ਸਾਰਾ ਪ੍ਰੋਗਰਾਮ ਉਲੀਕਿਆ ਹੋਇਆ, ਮਤਲਬ ਉਹ ਸਾਰੇ ਪਾਰਟ ਨੂੰ ਅਸੀਂ ਡਿਸਕਸ ਕੀਤਾ ਆ। ਹੁਣ ਥੋੜ੍ਹਾ ਜਿਹਾ ਜੇ ਅਸੀਂ ਇਹਦੇ ਵਿੱਚ ਜਿਹੜੀ ਅੱਜ ਦੀ ਪਿਛਲੇ ਸਮੇਂ ਦੇ ਵਿੱਚ ਇੱਕ ਮੇਜਰ ਡਿਵੈਲਪਮੈਂਟ ਹੋਈ ਹੈ ਡਿਸਕਸ ਅਸੀਂ ਕੀਤੀ ਵੀ ਹੈ, ਪਰ ਥੋੜ੍ਹਾ ਜਿਹਾ ਇਹਨੂੰ ਡੀਟੇਲ 'ਚ ਅਸੀਂ ਰੀਵਿਜ਼ਿਟ ਕਰੀਏ, ਦੇਖੀਏ ਵੀ ਜਿਹੜੇ ਲਾਜ਼ ਹੈਗੇ ਆ, ਅਸੀਂ ਕਾਨੂੰਨਾਂ ਦੀ ਹਮੇਸ਼ਾ ਗੱਲ ਕਰਦੇ ਹਾਂ ਵੀ ਭਾਰਤ ਦੇ ਵਿੱਚ ਜਿਹੜੇ ਕਾਨੂੰਨ ਨੇ ਉਹਦੇ ਦੋਹਰੇ ਮਾਪਦੰਡ ਹੁੰਦੇ ਨੇ। ਗਰੀਬਾਂ ਦੇ ਲਈ, ਮਜ਼ਲੂਮਾਂ ਦੇ ਲਈ ਤੇ ਘੱਟ ਗਿਣਤੀਆਂ ਦੇ ਲਈ ਜਿਹੜਾ ਕਾਨੂੰਨ ਹੈ ਉਹਦੀ ਡੈਫੀਨੇਸ਼ਨ ਤੇ ਉਹਦੀ ਜਿਹੜੀ ਇੰਪਲੀਮੈਂਟੇਸ਼ਨ ਹੈ ਉਹ ਹੋਰ ਹੈ, ਤੇ ਜਿਹੜੇ ਉੱਥੋਂ ਦੀ ਪੋਲੀਟੀਕਲ ਕਲਾਸ ਹੈਗੀ ਹੈ, ਰੂਲਿੰਗ ਕਲਾਸ ਹੈਗੀ ਹੈ, ਮੈਜੋਰਿਟੀ ਕਮਿਊਨਿਟੀ ਹੈਗੀ ਹੈ, ਉਹ ਹੋਰ ਹੈ। ਇਹਦੀਆਂ ਐਗਜ਼ਾਮਪਲਸ ਅਸੀਂ ਡੇਲੀ ਬੇਸਿਸ ਦੇ ਉੱਤੇ ਸਾਨੂੰ ਉੱਥੋਂ ਦੇ ਪੋਲੀਟੀਕਲ ਸਿਸਟਮ ਦੇ ਵਿੱਚ, ਮੀਡੀਆ ਦੇ ਵਿੱਚ ਉਹ ਸਾਨੂੰ ਦੇਖਣ ਨੂੰ ਮਿਲਦੀਆਂ ਨੇ। ਕਿਵੇਂ ਜਿਹੜੀ ਮੈਜੋਰਿਟੀ ਕਮਿਊਨਿਟੀ ਦੇ ਨਾਲ ਰਿਲੇਟਡ ਬੰਦੇ ਹੁੰਦੇ ਆ ਉਹਨਾਂ ਨੂੰ ਕਿਵੇਂ ਨਿਵਾਜ਼ਿਆ ਜਾਂਦਾ ਆ, ਉਹਨਾਂ ਦੇ ਜਿਹੜੇ ਕ੍ਰਾਈਮ ਵੀ ਕੀਤੇ ਹੁੰਦੇ ਆ ਉਹਨਾਂ ਨੂੰ ਜੇ ਉਹ ਉੱਥੇ ਤੱਕ ਪਹਿਲਾਂ ਤਾਂ ਪਹੁੰਚਦੇ ਨਹੀਂ, ਪਰ ਜੇ ਉਹਨਾਂ ਨੂੰ ਉਹ ਸਜ਼ਾ ਤੱਕ ਪਹੁੰਚ ਵੀ ਜਾਣ ਫਿਰ ਵੀ ਉਹਨਾਂ ਦੀ ਜਿਹੜੀ ਸਜ਼ਾ ਆ ਉਹ ਪੈਰੋਲ ਦੇ ਵਿੱਚ ਕਰਕੇ, ਤਬਦੀਲ ਕਰਕੇ, ਕੁਛ ਹੋਰ ਕਰਕੇ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਆ। ਤੇ ਅਸੀਂ ਆਪਣੇ ਬੰਦੀ ਸਿੰਘਾਂ ਦਾ ਜ਼ਿਕਰ ਕਰਦੇ ਹਾਂ, ਜਿਹੜੀ ਪੋਲੀਟੀਕਲ ਪ੍ਰਿਜ਼ਨਰਸ ਦੀ ਗੱਲ ਹੈਗੀ ਹੈ ਉਹ ਵੱਖਰੇ ਲੈਵਲ 'ਤੇ ਅਸੀਂ ਦੇਖਦੇ ਹਾਂ। ਸੋ ਇਹ ਸਾਰੇ ਪਾਰਟ ਦੇ ਵਿੱਚ ਜਿਹੜੇ ਕਾਨੂੰਨ ਦੇ ਦੋਹਰੇ ਮਾਪਦੰਡ ਤੇ ਹੈ ਹੀ ਹੈ ਨੇ, ਪਰ ਹੁਣ ਜਿਹੜੀ ਲਾਈਨ ਮੋਦੀ ਸਰਕਾਰ ਨੇ ਫੜੀ ਹੈ ਇਹ ਉਹਦੇ ਤੋਂ
ਵੀ ਖਤਰਨਾਕ ਜਾਪ ਰਹੀ ਹੈ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਅਸੀਂ ਪਿਛਲੇ ਮਹੀਨੇ ਦੀ ਗੱਲ ਕਰਦੇ ਹਾਂ, ਦਸੰਬਰ ਦੇ ਵਿੱਚ ਜਦੋਂ ਪਾਰਲੀਮੈਂਟ ਦਾ ਸੈਸ਼ਨ ਸੀ, ਉਹਦੇ ਵਿੱਚੋਂ ਕਿਵੇਂ 140-41 ਜਿਹੜੇ ਮੈਂਬਰ ਪਾਰਲੀਮੈਂਟ ਨੇ ਵਿਰੋਧੀ ਧਿਰਾਂ ਦੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ, ਅਤੇ ਫਿਰ ਜਿਹੜੇ ਕ੍ਰਿਮੀਨਲ ਲਾਜ਼ ਨੇ ਅਤੇ ਜਿਹੜੇ ਟੈਲੀਕਮਿਊਨੀਕੇਸ਼ਨ ਬਿੱਲ ਹੈਗਾ ਉਹ ਲਿਆਂਦਾ ਗਿਆ। ਹੁਣ ਇਹ ਵੱਖਰੇ ਕਿਸਮ ਦੇ ਜਿਹੜੇ ਲਾਅ ਨੇ ਉਹ ਲਿਆਂਦੇ ਜਾ ਰਹੇ ਨੇ ਪਾਰਲੀਮੈਂਟ ਦੇ ਵਿੱਚ, ਜਿਹੜੇ ਪਾਸ ਹੋ ਰਹੇ ਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੰਪਲੀਮੈਂਟ ਹੋ ਰਹੇ ਆ। ਸੋ ਇਹਨਾਂ ਨੂੰ ਕਿਵੇਂ ਦੇਖਿਆ ਜਾਵੇ, ਕਿਉਂਕਿ ਇਹਨਾਂ ਲਾਜ਼ ਦੇ ਉੱਤੇ ਜਿਹੜੇ ਇਹ ਨਵੇਂ ਲਾਜ਼ ਬਣੇ ਨੇ, ਇਹ ਮਤਲਬ ਵੱਡਾ ਕ੍ਰਿਮੀਨਲ ਜਸਟਿਸ ਸਿਸਟਮ ਅਤੇ ਟੈਲੀਕਮਿਊਨੀਕੇਸ਼ਨ, ਇਹ ਦੋ ਸੈਕਟਰਸ ਦੇ ਨਾਲ ਸੰਬੰਧਿਤ ਹੈਗੇ ਆ, ਅਤੇ ਇਹਨਾਂ ਦੇ ਉੱਤੇ ਵੱਡਾ ਕੁਐਸਚਨ ਮਾਰਕ ਲੱਗ ਰਿਹਾ ਹੈ ਵੀ ਇਹਨਾਂ ਨੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਬੜੇ ਵੱਡੇ ਲੈਵਲ ਦੇ ਉੱਤੇ ਪ੍ਰਭਾਵਿਤ ਕਰਨਾ। ਟੈਲੀਕਮਿਊਨੀਕੇਸ਼ਨ ਦੀ ਅਸੀਂ ਗੱਲ ਕਰਦੇ ਹਾਂ, ਉਹਨਾਂ ਨੇ ਲੋਕਾਂ ਦੀ ਜਿਹੜੀ ਮੁੱਢਲੀ ਪ੍ਰਾਈਵੇਸੀ ਹੈ ਉਹਦੇ 'ਤੇ ਸੱਟ ਮਾਰਨੀ ਹੈ, ਜਿਹੜੀ ਕਿ ਆਲਰੇਡੀ ਅਸੀਂ ਇਜ਼ਰਾਈਲ ਦੇ ਨਾਲ ਜਿਹੜਾ ਇਹਨਾਂ ਦੀ ਸੰਧੀ ਹੋਈ ਅਤੇ ਉਹ ਪੈਗਾਸਸ ਸੌਫਟਵੇਅਰ ਲਿਆਂਦਾ, ਕਿਵੇਂ ਉਹ ਵਰਤਿਆ ਜਾ ਰਿਹਾ। ਹੁਣ ਤਾਂ ਇਹ ਕਹਿ ਲਓ ਵੀ ਹੁਣ ਤੱਕ ਉਹਨਾਂ ਨੇ ਪਰਦੇ ਦੇ ਪਿੱਛੇ ਰਹਿ ਕੇ ਕੀਤਾ, ਅਤੇ ਹੁਣ ਕਾਨੂੰਨੀ ਤੌਰ ਦੇ ਉੱਤੇ ਲਾਜ਼ ਉਸ ਕਿਸਮ ਦੇ ਲੈ ਕੇ ਆ ਰਹੇ ਆ ਕਿ ਉਹ ਸਰਵੇਲੈਂਸ ਕਰਨਗੇ ਵੀ, ਅਤੇ ਤੁਹਾਡੇ ਕੋਲ ਉਹਦਾ ਵਿਰੋਧ ਕਰਨ ਦੇ ਲਈ ਵੀ ਉਹਨਾਂ ਨੇ ਤੁਹਾਨੂੰ ਕੋਈ ਹੱਕ ਨਹੀਂ ਦੇਣਾ ਹੈਗਾ। ਇਹੀ ਹਾਲ ਜਦੋਂ ਅਸੀਂ ਕ੍ਰਿਮੀਨਲ ਜਸਟਿਸ ਸਿਸਟਮ ਦੀ ਗੱਲ ਕਰਦੇ ਹਾਂ, ਉਸ ਹਵਾਲੇ ਨਾਲ ਦੇਖਦੇ ਹਾਂ, ਅਤੇ ਜਿਹੜਾ ਦਾਅਵਾ ਆ ਉਹ ਇਹ ਕੀਤਾ ਜਾ ਰਿਹਾ ਅਮਿਤ ਸ਼ਾਹ ਹੋਰਾਂ ਵੱਲੋਂ ਕਿ ਜੀ ਅਸੀਂ ਜਿਹੜਾ ਇੱਕ ਕਲੋਨੀਅਲ ਮਾਈਂਡਸੈਟ ਸੀ, ਅੰਗਰੇਜ਼ਾਂ ਵੇਲੇ ਦਾ ਬਣਿਆ ਹੋਇਆ ਇੰਡੀਅਨ ਪੀਨਲ ਕੋਡ, ਅਤੇ ਉਹ ਜਿਹੜੀਆਂ ਧਾਰਾਵਾਂ ਸੀ ਉਹਨਾਂ ਨੂੰ ਤਬਦੀਲ ਕਰਕੇ ਅਸੀਂ ਹੁਣ ਇੱਕ ਨਵੇਂ ਯੁੱਗ ਦੇ ਵਿੱਚ ਜਿਵੇਂ ਐਂਟਰ ਕਰ ਗਏ ਹਾਂ। ਅਮਰਵੀਰ ਸਿੰਘ ਜੀ, ਤੁਸੀਂ ਜਿਹੜਾ ਇਹ ਅਸੀਂ ਮਸਲੇ 'ਤੇ ਡਿਸਕਸ ਕਰ ਰਹੇ ਹਾਂ, ਦੇਖੋ ਕੋਈ ਵੀ ਜਿਹੜੀ ਡੈਮੋਕ੍ਰੇਸੀ ਹੁੰਦੀ ਆ ਉਹਦੇ ਵਿੱਚ ਫਰੀਡਮ, ਭਾਵੇਂ ਉਹ ਰਿਲੀਜਨ ਦੀ ਫਰੀਡਮ ਹੋਵੇ, ਭਾਵੇਂ ਉਹ ਫਰੀਡਮ ਆਫ ਸਪੀਚ ਹੋਵੇ, ਜਾਂ ਫਿਰ ਪ੍ਰਾਈਵੇਸੀ ਦੀ ਗੱਲ ਹੋਵੇ, ਹਰ ਜਿਹੜਾ ਸਿਟੀਜ਼ਨ ਆ ਉਹਦੀ, ਉਹ ਬੜੀਆਂ ਅਹਿਮ ਹੁੰਦੀਆਂ ਨੇ। ਤੇ ਇੰਡੀਆ ਜਿਹੜਾ ਆ ਉਹ ਇੱਕ ਤਰ੍ਹਾਂ ਦੇ ਨਾਲ ਤੁਸੀਂ ਇਹ ਲਓ ਵੀ ਸਰਵੇਲੈਂਸ ਸਟੇਟ ਤੇ ਪੁਲਿਸ ਸਟੇਟ, ਵੀ ਜਿਹੜੇ ਇਹ ਕਾਨੂੰਨ ਬਣਾਏ ਆ ਉਹ ਇੰਡੀਆ ਨੂੰ ਇਹੋ ਜਿਹੀ ਸਟੇਟ ਬਣਾਉਣ ਦਾ ਇੱਕ ਅਗਲਾ ਕਦਮ ਆ, ਜਿਹੜਾ ਕਿ ਮਤਲਬ ਜਿਹੜੇ ਮਾਹਰ ਨੇ ਉਹ ਜਦੋਂ ਇਹਨਾਂ ਕਾਨੂੰਨਾਂ ਨੂੰ ਪੜ੍ਹਨ ਤੋਂ ਬਾਅਦ ਉਹਨਾਂ ਦੇ ਕਮੈਂਟਸ ਆਏ ਨੇ, ਤਾਂ ਉਹ ਕਹਿੰਦੇ ਵੀ ਇਹ ਜਿਹੜੇ ਕਾਨੂੰਨ ਨੇ ਉਹ ਸਿੱਧੇ ਜਿਹੜੇ ਇੰਡੀਆ ਦੀ ਮੋਦੀ ਰਜੀਮ ਆ ਜਾਂ RSS BJP ਦੀ ਰਜੀਮ ਆ, ਜਿਹੜਾ ਇਹਦਾ ਪੋਲਿਸੀ ਪ੍ਰੋਗਰਾਮ ਆ ਹਿੰਦੂ ਰਾਸ਼ਟਰ, ਵੀ ਇਹ ਉਹਦੇ ਨਾਲ ਅਲਾਈਡ ਨੇ, ਜਿਹਦੇ ਵਿੱਚ ਤੁਸੀਂ ਦੇਖੋ ਵੀ ਜਿਹੜਾ ਇੱਥੇ ਸਾਰਾ ਸਿਸਟਮ ਲਾਗੂ ਸੀ ਉਹ ਬ੍ਰਿਟਿਸ਼ਰਸ ਦੇ ਟਾਈਮ ਦਾ, ਕਿਉਂਕਿ ਬ੍ਰਿਟਿਸ਼ਰਸ ਤੋਂ ਪਹਿਲਾਂ ਮਤਲਬ ਇੰਡੀਆ ਦੀ ਜਿਹੜੀ ਹੋਂਦ ਹਸਤੀ ਆ ਉਹਦੀ ਜਿਹੜਾ ਬ੍ਰਿਟਿਸ਼ਰਸ ਮਿਲ ਪਈਆਂ। ਬ੍ਰਿਟਿਸ਼ਰਸ ਤੋਂ ਪਹਿਲਾਂ ਇੱਥੇ ਜਿਹੜੇ ਆ ਅਲੱਗ-ਅਲੱਗ ਰਿਆਸਤਾਂ ਦੇ ਰਾਜ ਸੀ, ਜਿਵੇਂ ਸਿੱਖ ਰਾਜ ਆਪਣਾ, ਸਿੱਖਾਂ ਦਾ ਆਪਣਾ ਇੱਕ ਲੀਗਲ ਸਿਸਟਮ ਸੀ, ਸਿੱਖਾਂ ਦਾ ਆਪਣਾ ਇੱਕ ਜੁਡੀਸ਼ੀਅਲ ਸਿਸਟਮ ਸੀ, ਤੇ ਉਸ ਤੋਂ ਬਾਅਦ ਇਹ ਬ੍ਰਿਟਿਸ਼ਰਸ ਜਿਹੜੇ ਆ ਉਹਨਾਂ ਨੇ ਇਹਨੂੰ ਇਸ ਰੂਪ 'ਚ ਲੈ ਕੇ ਆਏ, ਤੇ ਜਿਹਦੇ ਵਿੱਚ ਉਹਨਾਂ ਨੇ ਇੰਡੀਅਨ ਪੀਨਲ ਕੋਡ, CRPC ਜਿਹੜਾ ਆ ਉਹ, ਤੇ ਇੰਡੀਅਨ ਐਵੀਡੈਂਸ ਐਕਟ ਜਿਹੜਾ ਆ ਉਹਦੇ ਮੁਤਾਬਕ ਉਹ ਸਾਰਾ ਕਾਨੂੰਨ ਇੱਥੇ ਚਲਾਉਂਦੇ ਸੀ। 1947 ਦੇ ਵਿੱਚ ਟ੍ਰਾਂਸਫਰਮੇਸ਼ਨ ਆਫ ਪਾਵਰ ਹੋਈ ਬ੍ਰਿਟਿਸ਼ਰਸ ਤੋਂ ਬਾਅਦ, ਜਿਹਨਾਂ ਨੂੰ ਮਤਲਬ ਇੱਕ ਕਿਹਾ ਵੀ ਜਾਂਦਾ ਵੀ ਗੋਰੇ ਅੰਗਰੇਜ਼ ਚਲੇ ਗਏ ਤੇ ਕਾਲੇ ਅੰਗਰੇਜ਼ ਆ ਗਏ। ਉਸੇ ਤਰ੍ਹਾਂ ਦਾ ਜਿਹੜਾ ਕਲੀਨ ਵਰਗ ਸੀ, ਇੰਡੀਅਨ ਹਾਈ ਜਿਹੜੀ ਅਸੀਂ ਕਹਿ ਸਕਦੇ ਉੱਚ ਜਾਤੀ ਜਿਹੜਾ ਹਿੰਦੂ ਆ, ਉਹਦੀ ਜਿਹੜੀ ਸਟੇਟ ਐਸਟੈਬਲਿਸ਼ ਹੋਈ, ਉਹਨਾਂ ਨੇ ਉਹ ਸੇਮ ਜਿਹੜਾ ਆ ਸਿਸਟਮ ਫੋਲੋ ਅਪ ਕੀਤਾ। ਹੁਣ ਮਤਲਬ ਕਿਉਂਕਿ ਇੰਡੀਆ ਦੇ ਵਿੱਚ ਇੱਕ ਨਵਾਂ ਕੰਮ ਚੱਲਿਆ ਹੋਇਆ ਵੀ ਜਿਹੜਾ ਹਿੰਦੂ ਰਾਸ਼ਟਰ ਪੂਰੀ ਤਰ੍ਹਾਂ ਦੇ ਨਾਲ, ਜਿਹੜੀ ਬ੍ਰਿਟਿਸ਼ਰਸ ਨੇ ਜਿਹੜਾ ਇੱਕ ਫੋਰਮੇਸ਼ਨ ਕੀਤੀ ਸੀ ਇੰਡੀਆ ਦੀ ਐਜ਼ ਅ ਨੇਸ਼ਨ, ਉਹਨੂੰ ਪੂਰੀ ਤਰ੍ਹਾਂ ਇੱਕ ਹਿੰਦੂ ਰਾਸ਼ਟਰ 'ਚ ਕਨਵਰਟ ਕਰਨ ਦਾ ਜਿਹੜਾ ਸਿਸਟਮ ਆ ਉਹਦਾ ਹੀ ਇਹ ਹਿੱਸਾ। ਇਹਦੇ 'ਚ ਤੁਸੀਂ ਦੇਖੋ ਵੀ ਨਾਮ ਰੱਖੇ ਗਏ ਜਿਹੜੇ ਵੀ ਇੰਡੀਅਨ ਪੀਨਲ ਕੋਡ ਨੂੰ ਹੁਣ ਇਹ ਕਹਿ ਰਹੇ ਆ ਜੀ ਭਾਰਤੀ ਨਿਆਏ ਸੰਹਿਤਾ, ਤੇ ਜਿਹੜਾ CRPC ਸੀ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਜਿਹੜਾ ਉਹਨੂੰ ਕਹਿ ਰਹੇ ਆ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, ਤੇ ਜਿਹੜਾ ਇੰਡੀਅਨ ਐਵੀਡੈਂਸ ਐਕਟ ਸੀ ਉਹਨੂੰ ਕਹਿ ਰਹੇ ਆ ਭਾਰਤੀ ਸਾਕਸ਼ੀਆ ਅਧਿਨਿਯਮ। ਤਾਂ ਇਹ ਜਿਹੜਾ ਨਾਮਕਰਨ ਆ ਤੁਸੀਂ ਦੇਖੋ ਹਿੰਦੀ ਤੋਂ ਵੀ ਗਾਂ ਸੰਸਕ੍ਰਿਤ ਆ, ਵੀ ਜਿਹੜਾ ਉਹ ਸਾਰਾ ਹੀ ਮਤਲਬ ਭਾਸ਼ਾ ਵਾਲੀ ਹਿੰਦੀ ਵਾਲੀ ਗੱਲ ਆ ਗਈ। ਫਿਰ ਉਹ ਤੋਂ ਬਾਅਦ ਇਹਨਾਂ ਕਾਨੂੰਨਾਂ ਦੇ ਵਿੱਚ ਮਤਲਬ ਉਹ ਕਹਿ ਰਹੇ ਆ ਜੀ ਅਸੀਂ ਕਲੋਨੀਅਲ ਜਿਹੜਾ ਮਾਈਂਡ ਸੈਟ ਆ ਉਹਦਾ ਆਪਣੇ ਤੋਂ ਗਲਬਾ ਲਾਉਣਾ ਆ। ਜਿਹੜੀ ਕਲੋਨੀਅਲ ਮਾਈਂਡ ਸੈਟ ਹੈ, ਜਿਹੜੀ ਇੰਡੀਅਨ ਐਸਟੈਬਲਿਸ਼ਮੈਂਟ ਆ, ਉਹਨੂੰ ਭਾਰਤ ਦੇ ਰੂਪ 'ਚ ਕਨਵਰਟ ਕਰਕੇ ਤੇ ਫਿਰ ਗਾਂ ਉਹੀ ਭਾਰਤ ਹਿੰਦੂ ਰਾਸ਼ਟਰ ਦਾ ਹਿੱਸਾ ਆ। ਵੀ ਭਾਰਤ ਇਹ ਕਹਿੰਦੇ ਆ ਵੀ ਸਾਡਾ ਜਿਹੜਾ ਸਨਾਤਨੀ ਸ਼ਬਦ ਆ, ਜਿਹੜਾ ਹਿੰਦੂ ਸਨਾਤਨ ਜਿਹੜੀ ਸਾਰੀ ਲੈਗੇਸੀ ਆ ਜਾਂ ਟ੍ਰੈਡੀਸ਼ਨ ਆ ਉਹਦੇ 'ਚੋਂ ਆਇਆ,
ਤੇ ਇਸੇ ਕਰਕੇ ਹੁਣ ਉਹ ਹਰ ਇੱਕ ਚੀਜ਼ ਦਾ ਨਾਮ ਭਾਰਤ ਕਰ ਰਹੇ ਆ। ਤੇ ਉਹ ਗਾਂ ਫਿਰ ਹਿੰਦੂ ਰਾਸ਼ਟਰ ਜਿਹੜਾ ਆ ਉਹ ਆਪਣੇ ਆਪ ਹੀ ਹਿੰਦੀ ਤੇ ਹਿੰਦੂ ਵਾਲਾ ਜਿਹੜਾ ਅਸੀਂ ਦੇਖ ਰਹੇ ਵੀ ਉਹ ਸਾਰਾ ਕਨਸੈਪਟ ਲਾਗੂ ਹੋ ਰਿਹਾ। ਹੁਣ ਇਹ ਜਿਹੜਾ ਮਤਲਬ ਇਹਨੂੰ ਕਈ ਜਿਹੜੇ ਜੱਜ ਵੀ ਨੇ ਪੁਰਾਣੇ ਉਹ ਇਹ ਗੱਲ ਕਹਿ ਰਹੇ ਆ ਵੀ ਇਹ ਉਸੇ ਤਰ੍ਹਾਂ ਆ ਵੀ ਜਿਹੜੀ ਪੁਰਾਣੀ ਸ਼ਰਾਬ ਆ ਤੁਸੀਂ ਉਹ ਪੁਰਾਣੀ ਬੋਤਲ ਚੋਂ ਕੱਢ ਕੇ ਤੇ ਨਵੀਂ ਬੋਤਲ ਚ ਪਾ ਦਿਓ ਵੀ ਹੋਰ ਇਹਦੇ ਚ ਕੋਈ ਜ਼ਿਆਦਾ ਫਰਕ ਨਹੀਂ। ਪਰ ਕੁਝ ਕਹਿ ਰਹੇ ਆ ਵੀ ਇਕੱਲਾ ਸ਼ਰਾਬ ਨਵੀਂ ਬੋਤਲ ਚ ਪਾਉਣ ਦੀ ਗੱਲ ਨਹੀਂ, ਵੀ ਸ਼ਰਾਬ ਦੇ ਵਿੱਚ ਹੋਰ ਜ਼ਿਆਦਾ ਕੜਤਣ ਭਰੀ ਗਈ ਆ। ਮਤਲਬ ਹੁਣ ਉਹਦੇ ਚ ਕੀ ਆ ਵੀ ਜਿਹੜਾ ਪਹਿਲਾਂ ਜਿਹੜਾ ਤੁਸੀਂ ਦੇਖ ਸਕਦੇ ਹੋ ਵੀ ਖਾਸ ਤੌਰ ਦੇ ਉੱਤੇ ਕੁਝ ਡਰੈਕੋਨੀਅਨ ਲੋਸ ਬਣਾਏ ਇੰਡੀਆ ਨੇ, ਅਫਸਪਾ ਹੋ ਗਿਆ, UAPA ਹੋ ਗਿਆ, ਜਿਹਦੇ ਵਿੱਚ ਮਤਲਬ ਉਹ ਜਦੋਂ ਇੰਡੀਆ ਦੀ ਜਿਹੜੀ ਟੈਰੀਟੋਰੀਅਲ ਇੰਟੀਗ੍ਰਿਟੀ ਆ, ਸੋਵਰੇਨਿਟੀ ਆ, ਉਹਦੇ ਨਾਲ ਜੁੜੇ ਮਸਲੇ ਹੁੰਦੇ ਸੀ ਤਾਂ ਇਹ ਜਿਹੜੇ ਡਰੈਕੋਨੀਅਨ ਕਾਨੂੰਨ ਆ ਇਹ ਲਾਗੂ ਕੀਤੇ ਜਾਂਦੇ ਸੀ। ਤੇ ਜਿਹਦੇ ਵਿੱਚ ਕੁਝ ਮੇਜਰ ਹੁੰਦੇ ਸੀ ਵੀ ਉਹ ਤੁਸੀਂ ਆਮ ਇਹ ਨਹੀਂ ਕਿ ਪਿੰਡ ਦੇ ਵਿੱਚ ਜਿਹੜਾ ਪੁਲਿਸ ਵਾਲਾ ਆ ਉਹ ਕਿਸੇ ਬੰਦੇ ਨੂੰ ਚੌਕੇ ਦੇ ਉੱਤੇ UAPA ਲਾ ਦੇ, ਉਹਦੇ ਵਿੱਚ ਹਾਇਰ ਜਿਹੜਾ ਮਤਲਬ ਇੱਕ ਪੂਰਾ ਜਿਹਨੂੰ ਕਹਿੰਦੇ ਆ ਵੀ ਸਿਸਟਮ ਹੁੰਦਾ ਸੀ ਵੀ ਕੋਰਟ ਦੇ ਵਿੱਚ ਉਹਨੂੰ ਪ੍ਰੂਵ ਵੀ ਵੱਖਰੇ ਤਰੀਕੇ ਨਾਲ ਕਰਨਾ ਪੈਂਦਾ, ਜਿਹਦੇ ਕਰਕੇ ਅਸੀਂ ਦੇਖਦੇ ਹਾਂ ਵੀ ਜਿਹੜਾ UAPA ਦੇ ਵਿੱਚ ਜਿਹੜੀ ਕਨਵਿਕਸ਼ਨ ਰੇਟ ਆ ਉਹ ਬਹੁਤ ਘੱਟ ਆ ਜੀ। ਉਹ ਇੱਕ ਤਰ੍ਹਾਂ ਦੇ ਨਾਲ ਸਰਕਾਰ ਦਾ ਇੱਕ ਇਹੋ ਜਿਹਾ ਕਾਨੂੰਨ ਆ ਜਿਹਦੇ ਵਿੱਚ ਜਿਹੜੀਆਂ ਐਂਟੀ ਗਵਰਨਮੈਂਟ ਵੌਇਸਿਸ ਆ ਉਹਨਾਂ ਨੂੰ ਚੁੱਕ ਕੇ ਤੁਸੀਂ ਜੇਲ੍ਹ 'ਚ ਸੁੱਟਣਾ, ਜਿਹੜੀ ਕਿ ਲੰਬਾ ਸਮਾਂ ਬੰਦੇ ਨੂੰ ਪੁਲਿਸ ਕਸਟਡੀ ਦੇ ਵਿੱਚ ਰੱਖਣ ਦਾ ਜਿਹਦੇ 'ਚ ਮਤਲਬ ਆਪਾਂ ਕਹਿ ਸਕਦੇ ਕਿ ਨਿਯਮ ਹੈਗਾ ਆ ਜਿਹੜਾ ਕਿ IPC ਦੇ ਵਿੱਚ ਨਹੀਂ ਸੀ। ਪਹਿਲਾਂ IPC ਦੇ ਵਿੱਚ ਸਿਰਫ ਇਹ ਹੁੰਦਾ ਸੀ ਕਿ 15 ਦਿਨ ਮੈਕਸੀਮਮ ਤੁਸੀਂ ਪੁਲਿਸ ਕਸਟਡੀ 'ਚ ਬੰਦੇ ਨੂੰ ਰੱਖ ਸਕਦੇ ਸੀ, 15 ਦਿਨ ਦਾ ਮਤਲਬ ਰਿਮਾਂਡ ਮਿਲਦਾ ਸੀ, ਉਸ ਤੋਂ ਬਾਅਦ ਬੰਦੇ ਨੂੰ ਤੁਹਾਨੂੰ ਜਿਹੜੀ ਜੁਡੀਸ਼ੀਅਲ ਕਸਟਡੀ ਆ ਜੇਲ੍ਹ ਦੇ ਵਿੱਚ ਭੇਜਣਾ ਪੈਂਦਾ ਸੀ ਨਿਆਇਕ ਹਿਰਾਸਤ 'ਚ। ਪਰ ਜਿਹੜਾ ਹੁਣ ਇਹਨਾਂ ਨੇ ਨਵਾਂ IPC ਦਾ ਇਹ ਨਵਾਂ ਹਿੰਦੀ ਵਾਲਾ ਵਰਜਨ ਬਣਾਇਆ ਆ ਉਹਦੇ 'ਚ ਕੀ ਆ ਵੀ ਹੁਣ IPC ਦੇ ਅੰਡਰ ਵੀ ਤੁਸੀਂ ਬੰਦੇ ਨੂੰ ਕਿਸੇ ਨੂੰ ਵੀ ਫੜ ਕੇ 15 ਦਿਨ ਦੀ ਬਜਾਏ ਹੁਣ 60 ਦਿਨਾਂ ਤੱਕ ਤੁਸੀਂ ਉਹਨੂੰ ਪੁਲਿਸ ਕਸਟਡੀ 'ਚ ਰੱਖ ਸਕਦੇ ਜੀ। ਤੇ ਜਦੋਂ 60 ਮਤਲਬ ਜਿਹੜਾ ਉਹ ਫਿਰ ਪਹਿਲਾਂ ਕੀ ਹੁੰਦਾ ਸੀ ਵੀ 15 ਦਿਨਾਂ ਤੱਕ ਬੰਦੇ ਨੂੰ ਜ਼ਮਾਨਤ ਨਹੀਂ ਸੀ ਮਿਲਦੀ, ਜਦੋਂ ਬੰਦਾ ਜੁਡੀਸ਼ੀਅਲ ਕਸਟਡੀ 'ਚ ਜਾਂਦਾ ਫਿਰ ਉਹਦੀ ਜ਼ਮਾਨਤ ਲੱਗਦੀ ਸੀ। ਤਾਂ ਹੁਣ ਉਹ ਜਿਹੜਾ ਜ਼ਮਾਨਤ ਲੈਣ ਦਾ ਟਾਈਮ ਸਪੈਨ ਆ ਉਹ ਵੀ ਤੁਸੀਂ ਦੇਖੋ ਵੀ 15 ਤੋਂ 60 ਦਿਨ ਤੱਕ ਹੋ ਗਿਆ। ਤੇ ਜਿਹੜਾ ਪੁਲਿਸ ਕਸਟਡੀ ਆ ਇੰਡੀਆ ਦੇ ਵਿੱਚ ਉਹ ਦੁਨੀਆ ਦੇ ਵਿੱਚ ਇੱਕ ਰਿਕਾਰਡਡ ਗੱਲ ਆ ਵੀ ਮਤਲਬ ਜਿਹਨੂੰ ਕਹਿ ਸਕਦੇ ਵੀ ਹਰ ਰੋਜ਼ ਇੰਡੀਆ ਦੇ ਵਿੱਚ 5 ਤੋਂ ਵੱਧ ਬੰਦੇ ਜਿਹੜੇ ਆ ਪੁਲਿਸ ਕਸਟਡੀ ਦੇ ਵਿੱਚ ਟੌਰਚਰ ਦੇ ਨਾਲ ਮਰਦੇ ਆ ਜੀ। ਵੀ ਇੰਨਾ ਜਿਹੜਾ ਇਹਨਾਂ ਦਾ ਸਿਸਟਮ ਜਿਹੜਾ ਮਾੜਾ ਆ ਤੇ ਇਹਦਾ ਫਿਰ ਟਾਰਗੇਟ ਨਿਸ਼ਾਨਾ ਕੌਣ ਬਣਦਾ ਹੈ, ਮਤਲਬ ਉਹ ਮਾਈਨੋਰਿਟੀਜ਼, ਮਤਲਬ ਪੱਖਪਾਤੀ ਰਵੱਈਆ ਜਿਹੜਾ ਇੰਡੀਅਨ ਲੀਗਲ ਸਿਸਟਮ ਦਾ ਉਹ ਤਾਂ ਜੱਗ ਜ਼ਾਹਰ ਹੋ ਚੁੱਕਿਆ ਹੈ। ਤਾਂ ਉਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਜਿਹੜੀਆਂ ਮਾਈਨੋਰਿਟੀਜ਼ ਨੇ ਉਹਨਾਂ ਨੂੰ ਕੁੱਟਣ ਦੇ ਨਵੇਂ ਟੂਲ ਆਜ਼ਾਦ ਕਰ ਲਏ ਗਏ ਆ, ਨਵੀਆਂ ਜਸਟੀਫਿਕੇਸ਼ਨਸ ਘੜ ਲਈਆਂ ਗਈਆਂ ਨੇ ਇਹਨਾਂ ਕਾਨੂੰਨਾਂ ਦੇ ਰਾਹੀਂ, ਜਿਨ੍ਹਾਂ ਦੇ ਵਿੱਚ ਜਦੋਂ ਪਾਸ ਹੋ ਰਹੇ ਸੀ ਇਹ ਪਾਰਲੀਮੈਂਟ ਦੇ ਵਿੱਚ ਉਦੋਂ ਓਪੋਜੀਸ਼ਨ ਬਿਲਕੁਲ ਉੱਥੇ ਹਾਜ਼ਰ ਨਹੀਂ ਸੀ ਤੇ ਇਹ ਜਿਹੜੇ ਵਿਵਾਦਿਤ ਕਾਨੂੰਨ ਉਦੋਂ ਪਾਸ ਕੀਤੇ ਗਏ। ਹੋਰ ਅਮਰਵੀਰ ਸਿੰਘ ਜੀ ਇਹਦੇ ਨਾਲ ਇੱਕ ਤਾਂ 60 ਦਿਨਾਂ ਤੱਕ ਮਤਲਬ ਜਿਹੜਾ ਤੁਹਾਡੇ ਕਿਸੇ ਬੰਦੇ ਨੂੰ ਪੁਲਿਸ ਕਸਟਡੀ 'ਚ ਰੱਖਿਆ ਜਾ ਸਕਦਾ, ਦੂਜਾ ਇੱਕ ਹੋਰ ਬੜਾ ਇਹਦੇ 'ਚ ਕੰਮ ਕੀਤਾ ਵੀ ਪਹਿਲਾਂ ਸੈਡੀਸ਼ਨ ਦਾ ਇੱਕ ਲਾਅ ਹੁੰਦਾ ਸੀ ਜੀ। ਸੈਡੀਸ਼ਨ ਲਾਅ ਨੂੰ ਸੁਪਰੀਮ ਕੋਰਟ ਨੇ ਮਤਲਬ ਇਹ ਗੱਲ ਕਹੀ ਕਿ ਇਹ ਜਿਹੜਾ ਕਾਨੂੰਨ ਆ ਹੁਣ ਲਾਗੂ ਨਹੀਂ ਹੋਣਾ ਕਿਉਂਕਿ ਬੜਾ ਵਿਵਾਦਿਤ ਕਾਨੂੰਨ ਬਣ ਚੁੱਕਿਆ ਸੀ ਵੀ ਉਹ ਅੰਗਰੇਜ਼ਾਂ ਦੇ ਸਮੇਂ ਦਾ ਵੀ ਦੇਸ਼ ਧਰੋਹ ਵਾਲਾ ਜਿਹੜਾ ਕਾਨੂੰਨ ਹੈ ਨਾ। ਤਾਂ ਹੁਣ ਇਹਨਾਂ ਨੇ ਨਵਾਂ ਕੰਮ ਕਰਤਾ ਵੀ ਜਿਹੜਾ CRPC ਆ ਉਹਦੇ ਵਿੱਚ ਹੀ ਇਹ ਕਰਤਾ ਵੀ ਸੈਡੀਸ਼ਨ ਵਰਗਾ ਹੀ ਨਿਯਮ ਲੈ ਆਇਆ ਜਿਹਦੇ 'ਚ ਕਿਹਾ ਗਿਆ ਵੀ ਭਾਰਤ ਦੀ ਪ੍ਰਭੂਸੱਤਾ, ਏਕਤਾ ਤੇ ਅਖੰਡਤਾ ਵਾਸਤੇ ਕੋਈ ਵੀ ਬੰਦਾ ਜੇ ਮਤਲਬ ਕੁਝ ਵੀ ਕਰੂਗਾ ਤਾਂ ਉਸ ਦੇ ਉੱਤੇ ਮਤਲਬ ਉਹਨੂੰ 7 ਸਾਲ ਤੋਂ ਲੈ ਕੇ ਤੇ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ। ਤਾਂ ਸੈਡੀਸ਼ਨ ਤਾਂ ਸ਼ਬਦ ਹੀ ਬਦਲਿਆ, ਮਤਲਬ ਤੁਹਾਡੇ ਕੋਲ ਅੱਜ ਵੀ ਪ੍ਰੋਵੀਜ਼ਨਸ ਹੈਗੀਆਂ ਵੀ ਤੁਸੀਂ ਕਿਸੇ ਵੀ ਘੱਟ ਗਿਣਤੀ ਦੇ ਬੰਦੇ ਨੂੰ ਜਿਹੜਾ ਸਰਕਾਰ ਦੇ ਖਿਲਾਫ ਆਵਾਜ਼ ਚੁੱਕਦਾ ਤੇ ਉਹਨੂੰ ਤੁਸੀਂ ਦੇਸ਼ ਦੇ ਖਿਲਾਫ ਆਵਾਜ਼ ਚੁੱਕਣ ਦੇ ਇਸ ਨਿਯਮ ਦੇ ਅਧੀਨ ਚੁੱਕ ਕੇ ਤੇ ਤੁਸੀਂ ਜੇਲ੍ਹ 'ਚ ਸੁੱਟ ਸਕਦੇ ਹੋ। ਤਾਂ ਇਹਦੇ ਨਾਲ ਇੱਕ ਹੋਰ ਨਵੀਂ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੇ ਨਵੇਂ ਨਿਯਮ ਪਾਸ ਕੀਤੇ ਆ, ਇਹ ਤੋਂ ਪਹਿਲਾਂ ਤੁਸੀਂ ਜਾਣਦੇ ਹੋਵੋਗੇ ਕਿ ਸਿਮਰਨਜੀਤ ਸਿੰਘ ਮਾਨ ਦੇ ਇੱਕ ਜੱਜਮੈਂਟ ਦਾ ਬੜਾ ਹਵਾਲਾ ਦਿੱਤਾ ਜਾਂਦਾ ਖਾਸ ਤੌਰ ਤੇ ਖਾਲਿਸਤਾਨ ਨੂੰ ਲੈ ਕੇ, ਜਿਹਦੇ 'ਚ ਇਹ ਕਿਹਾ ਜਾਂਦਾ ਵੀ ਕੋਰਟ ਤੋਂ ਅਸੀਂ ਇਹ ਹੱਕ ਲਿਆ ਆ ਵੀ ਅਸੀਂ ਖਾਲਿਸਤਾਨ ਦੀ ਪੀਸਫੁਲ ਤਰੀਕੇ ਦੇ ਨਾਲ ਗੱਲ ਕਰ ਸਕਦੇ ਜੀ। ਤਾਂ ਜਿੱਥੋਂ ਤੱਕ ਮੈਂ ਇਹਨੂੰ ਸਟੱਡੀ ਕੀਤਾ ਜਾਂ ਪੜ੍ਹਿਆ ਆ ਤਾਂ ਇਹ ਗੱਲ ਸਾਹਮਣੇ ਆ ਰਹੀ ਆ ਵੀ ਹੁਣ ਇਸ ਕਾਨੂੰਨ ਦੇ ਵਿੱਚ ਜਿਹੜੀ ਡੈਫੀਨੇਸ਼ਨ ਆ ਉਹ ਇੰਨੀ ਕੁ ਵੇਗ ਆ ਵੀ ਜਿਹਦੇ ਨਾਲ ਮਤਲਬ ਪਹਿਲਾਂ ਤਾਂ ਇਹ ਹੁੰਦਾ ਸੀ ਕਿ ਕੋਈ ਵੀ ਜਿਹੜਾ ਵਾਇਲੈਂਟ ਐਕਟ ਆ ਵੀ ਜੇ ਉਹ ਸ਼ਾਮਲ ਆ ਤੁਹਾਡੀ ਕਿਸੇ ਡਿਮਾਂਡ ਦੇ ਵਿੱਚ ਜਾਂ ਤੁਹਾਡੀ ਕਿਸੇ ਐਕਟੀਵਿਟੀ ਦੇ ਵਿੱਚ ਤਾਂ ਹੀ ਤੁਹਾਡੇ ਤੇ ਟੈਰਰਿਜ਼ਮ ਦੇ ਚਾਰਜਸ ਲੱਗਣਗੇ ਜੀ। ਪਰ ਇਹਦੇ ਵਿੱਚ ਇਹ ਆ ਵੀ ਜੇ ਤੁਸੀਂ ਮਤਲਬ ਕੋਈ ਵਾਇਲੈਂਟ ਐਕਟ ਦੀ ਗੱਲ ਨਹੀਂ, ਵੀ ਜੇ ਤੁਸੀਂ ਪੀਸਫੁਲ ਤਰੀਕੇ ਦੇ ਨਾਲ ਜਾਂ ਨੋਨ ਵਾਇਲੈਂਟ ਤਰੀਕੇ ਦੇ ਨਾਲ ਵੀ ਤੁਸੀਂ ਕੋਈ ਇਹੋ ਜਿਹੀ ਐਕਟੀਵਿਟੀ ਕਰ ਰਹੇ ਹੋ ਜਿਹੜੀ ਕਿ ਇੱਥੋਂ ਦੀਆਂ ਏਜੰਸੀਜ਼ ਨੂੰ ਇਹ ਲੱਗਦਾ ਵੀ ਉਹ ਭਾਰਤ ਦੀ ਏਕਤਾ, ਪ੍ਰਭੂਸੱਤਾ, ਅਖੰਡਤਾ ਵਾਸਤੇ ਖਤਰਾ ਆ,
ਤਾਂ ਉਹ ਤੁਹਾਡੇ ਉੱਤੇ ਟੈਰਰਿਜ਼ਮ ਦੇ ਚਾਰਜਸ ਲਾ ਸਕਦੇ ਆ ਜੀ। ਤਾਂ ਜਿਹੜਾ ਇਹ ਨਵੇਂ ਕਾਨੂੰਨ ਬਣਾਏ ਗਏ ਜਿਹਨੂੰ ਇਹ ਕਹਿ ਰਹੇ ਆ ਵੀ ਅਸੀਂ ਜੀ ਉਹ ਕਲੋਨੀਅਲ ਮਾਈਂਡ ਸੈਟ ਤੋਂ ਮਤਲਬ ਪਾਸੇ ਹੋ ਕੇ ਕਰ ਰਹੇ ਆ, ਤਾਂ ਬਲਕਿ ਉਲਟਾ ਹੀ ਮਤਲਬ ਇਹ ਹੈ ਕਿ ਇਹ ਨਵੇਂ ਕਾਨੂੰਨ ਇੰਡੀਆ ਨੂੰ ਇੱਕ ਫੁੱਲ ਫਲਾਈਡ ਪੁਲਿਸ ਸਟੇਟ ਦੇ ਵਿੱਚ ਕਨਵਰਟ ਕਰਨ ਦਾ ਤਰੀਕਾ, ਜਿਹਦੇ ਵਿੱਚ ਮਤਲਬ ਜਿਹੜੀ ਰਾਜ ਕਰਨ ਵਾਲੀ ਧਿਰ ਆ ਪੁਲਿਸ ਉਹਦੇ ਕੰਟਰੋਲ 'ਚ ਆ ਤੇ ਉਹ ਪੁਲਿਸ ਦੇ ਡੰਡੇ ਨਾਲ ਜਿਹਨੂੰ ਮਰਜ਼ੀ ਕੁੱਟ ਸਕਦੀ ਆ। ਜਿਹੜੀਆਂ ਸਿਵਲ ਲਿਬਰਟੀਜ਼ ਨੇ ਉਹ ਟੋਟਲੀ ਖਤਮ ਕੀਤੀਆਂ ਜਾ ਰਹੀਆਂ। ਤੇ ਇਹ ਨਹੀਂ ਕਿ ਸਿਰਫ ਮਾਈਨੋਰਿਟੀਜ਼, ਇੰਡੀਆ ਦੇ ਵਿੱਚ ਅਸੀਂ ਦੇਖਿਆ ਵੀ ਜਿਹੜੇ ਜਰਨਲਿਸਟ ਨੇ, ਇੱਥੋਂ ਦੇ ਐਕਟਿਵਿਸਟ ਨੇ, এনवायरमेंटल ਐਕਟਿਵਿਸਟ ਨੇ, ਮਤਲਬ ਜਾਂ ਫਿਰ ਲੋਕਾਂ ਦੇ ਲਈ ਆਵਾਜ਼ ਚੁੱਕਣ ਵਾਲੇ ਹੋਰ ਜਿਹੜੀਆਂ ਸ਼ਡਿਊਲ ਕਾਸਟ ਦੇ ਐਕਟਿਵਿਸਟ ਨੇ, ਉਹਨਾਂ ਦੇ ਉੱਤੇ ਵੀ ਮਤਲਬ ਕਿਵੇਂ ਸੈਡੀਸ਼ਨ ਯੂਜ਼ ਕੀਤਾ ਜਾਂਦਾ ਸੀ। ਹੁਣ ਸੈਡੀਸ਼ਨ ਤੋਂ ਗਾਹ ਮਤਲਬ ਉਹ ਜੇ ਕੋਈ ਵੀ ਗੱਲ ਸਰਕਾਰ ਦੇ ਖਿਲਾਫ ਕਰਨਗੇ ਤਾਂ ਉਹਨੂੰ ਦੇਸ਼ ਦੇ ਖਿਲਾਫ ਗੱਲ ਬਣਾ ਕੇ ਤੇ ਉਹਨਾਂ ਦੇ ਉੱਤੇ ਟੈਰਰਿਜ਼ਮ ਦੇ ਚਾਰਜਸ ਲਾਏ ਜਾ ਸਕਦੇ ਆ ਜੀ। ਤਾਂ ਮਤਲਬ ਇਹ ਆ ਵੀ ਜਿਹੜੀਆਂ ਸਿਵਲ ਲਿਬਰਟੀਜ਼ ਨੇ ਇੰਡੀਆ ਦੇ ਵਿੱਚ ਉਹ ਲਗਾਤਾਰ ਖਤਮ ਹੋ ਰਹੀਆਂ, ਜਿਹਦੇ ਬਾਰੇ ਯੂਐਸ ਦੀਆਂ ਕਿੰਨੀਆਂ ਰਿਪੋਰਟਾਂ ਸਾਡੇ ਸਾਹਮਣੇ ਆ ਚੁੱਕੀਆਂ ਹੈ। ਦੁਨੀਆ ਦੇ ਕਿੰਨੇ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਇਹ ਗੱਲ ਕਹਿ ਚੁੱਕੀਆਂ ਨੇ ਵੀ ਇੰਡੀਆ ਇਜ਼ ਨੋ ਮੋਰ ਅ ਡੈਮੋਕ੍ਰੇਸੀ। ਤਾਂ ਹੁਣ ਇਹ ਆ ਵੀ ਇੰਡੀਆ ਜਿਹੜਾ ਆ ਉਹ ਇੱਕ ਡੈਮੋਕ੍ਰੈਟਿਕ ਸਟੇਟ ਦਾ ਜਿਹੜਾ ਪਹਿਲਾਂ ਉਹਨੇ ਚੋਲਾ ਪਾਇਆ ਹੋਇਆ ਸੀ, ਹੁਣ ਉਹ ਵੀ ਪੂਰੀ ਤਰ੍ਹਾਂ ਲਾ ਰਿਹਾ ਆ ਜੀ। ਤੇ ਜਿਹੜੇ ਹਾਲਾਤ ਨੇ ਉਹ ਜਿਹੜੇ ਪੀਸਫੁਲ ਤਰੀਕੇ ਦੇ ਨਾਲ ਆਪਣੇ ਹੱਕਾਂ ਦੀ ਗੱਲ ਕਰਨ ਵਾਲੇ ਲੋਕ ਨੇ, ਉਹਨਾਂ ਦੇ ਲਈ ਹੋਰ ਜ਼ਿਆਦਾ ਜਿਹੜੇ ਆ ਔਖੇ ਬਣਦੇ ਜਾ ਰਹੇ ਆ ਇੰਡੀਆ ਦੇ ਵਿੱਚ। ਤੇ ਇਹ ਤੋਂ ਇਲਾਵਾ ਜਿਹੜੀ ਤੁਸੀਂ ਸਰਵੇਲੈਂਸ ਦੀ ਗੱਲ ਕੀਤੀ ਆ, ਉਹ ਜਿਹੜਾ ਕਾਨੂੰਨ ਲਿਆਂਦਾ ਆ ਉਹ ਪੂਰੀ ਤਰ੍ਹਾਂ ਇੱਕ ਸਰਵੇਲੈਂਸ ਸਟੇਟ ਆ ਵੀ ਹਰ ਇੱਕ ਦੇ ਉੱਤੇ ਨਿਗਾਹ ਰੱਖਣੀ। ਮਤਲਬ ਕਿਸੇ ਵੀ ਬੰਦੇ ਨੂੰ, ਚਾਹੇ ਉਹ ਤੁਸੀਂ WhatsApp ਦੀ ਟੈਲੀਕਮਿਊਨੀਕੇਸ਼ਨ ਦੇ ਜਿੰਨੇ ਸਾਧਨ ਨੇ, ਉਹ ਸਾਰੇ ਸਰਕਾਰ ਆਪਣੇ ਕੰਟਰੋਲ 'ਚ ਕਰ ਰਹੀ ਆ ਵੀ ਉਹ ਕਿਸੇ ਵੀ ਮੈਸੇਜ ਨੂੰ ਇਹ ਗੱਲ ਪਤਾ ਕਰ ਸਕਦੀ ਹੈ ਕਿ ਕਿੱਥੋਂ ਚੱਲ ਰਿਹਾ ਆ, ਕੌਣ ਕਰ ਰਿਹਾ ਆ, ਤਾਂ ਕਿ ਜਿਹੜੀ ਫਰੀडम ਆਫ ਸਪੀਚ ਆ ਜਾਂ ਫਰੀडम ਆਫ ਵੌਇਸ ਆ ਜਿਹੜੀ ਉਹ ਸੁਲੱਭ ਕੀਤੀ ਜਾ ਸਕੇ। ਤੇ ਅਮਰਵੀਰ ਸਿੰਘ ਜੀ, ਇਹ ਜਿਹੜਾ ਸਾਰੀ ਸਿਚੁਏਸ਼ਨ ਇੰਡੀਆ 'ਚ ਬਣ ਰਹੀ ਆ, ਇਹ ਨਵੇਂ ਕਾਨੂੰਨ ਪਾਸ ਹੋ ਰਹੇ ਆ, ਤਾਂ ਮੁੱਖ ਦੀ ਗੱਲ ਇਹ ਆ ਵੀ ਜਿਹੜੀਆਂ ਮਾਈਨੋਰਿਟੀਜ਼ ਨੇ ਉਹ ਤਾਂ ਪਹਿਲਾਂ ਹੀ UAPA ਅਫਸਪਾ ਇਹਨਾਂ ਕਾਨੂੰਨਾਂ ਦੇ ਨਾਲ ਰਾਹੀਂ ਪਿਸ ਰਹੀਆਂ ਸੀ। ਉਹ ਤਾਂ ਪਹਿਲਾਂ ਹੀ ਕਿਤਾਬਾਂ ਰੱਖਣ ਦੇ ਉੱਤੇ ਵੀ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਉੱਥੇ ਸੁਣਾ ਦਿੱਤੀਆਂ ਜਾਂਦੀਆਂ ਜੀ। ਪਰ ਇੰਡੀਆ ਦੇ ਜਿਹੜੇ ਸਿਟੀਜ਼ਨ ਆ, ਮੈਂ ਪਹਿਲਾਂ ਵੀ ਇੱਕ ਦਿਨ ਇਹ ਗੱਲ ਇੱਕ ਪ੍ਰੋਗਰਾਮ 'ਚ ਕਹੀ ਸੀ ਵੀ ਜਿਹੜੀਆਂ ਮਾਈਨੋਰਿਟੀਜ਼ ਨੇ ਉਹ ਤਾਂ ਲੜ ਰਹੀਆਂ ਨੇ ਆਪਣੇ ਹੱਕਾਂ ਲਈ, ਉਹ ਲਗਾਤਾਰ ਉਹਨਾਂ ਦੇ ਉੱਤੇ ਰਿਪਰੈਸ਼ਨ ਹੋ ਰਿਹਾ, ਉਹਨਾਂ ਨੇ ਜੈਨੋਸਾਈਡ ਵੀ ਫੇਸ ਕਰ ਲਿਆ। ਪਰ ਜਿਹੜੇ ਹਿੰਦੂ ਵੀ ਨੇ, ਜਿਹੜੇ ਕਿ ਇੱਕ ਡੈਮੋਕ੍ਰੈਟਿਕ ਵੈਲਿਊਜ਼ ਦੇ ਨਾਲ ਰਹਿਣਾ ਚਾਹੁੰਦੇ ਆ, ਉਹਨਾਂ ਦੇ ਲਈ ਵੀ ਹਾਲਾਤ ਇੰਡੀਆ ਦੇ ਵਿੱਚ ਵੱਧ ਤੋਂ ਬਦਤਰ ਹੋਣ ਜਾ ਰਹੇ ਆ। ਵੀ ਜਦੋਂ ਉਹ ਦੇਖਣਗੇ ਕਿ ਇੱਥੇ ਉਹ ਆਜ਼ਾਦ ਨਹੀਂ, ਉਹ ਮੁੜ ਕੇ ਮਤਲਬ ਹਰ ਇੱਕ ਗੱਲ ਦੇ ਲਈ ਉਹ ਜਿਹੜੀ ਇੱਥੋਂ ਦੀ ਸਟੇਟ ਆ, ਇੱਥੋਂ ਦੀ ਗਵਰਨਮੈਂਟ ਆ, ਵੀ ਉਹਦਾ ਇੰਨਾ ਕੁ ਕੰਟਰੋਲ ਉਹਨਾਂ ਦੇ ਉੱਤੇ ਆ ਗਿਆ ਵੀ ਤੁਸੀਂ ਕਹਿ ਸਕਦੇ ਉਹਨਾਂ ਦੇ ਤੁਰਨ ਫਿਰਨ ਤੇ, ਖਾਣ ਪੀਣ ਤੇ, ਹਰ ਚੀਜ਼ ਦੇ ਉੱਤੇ ਇਹ ਲੋਕ ਰੋਕਾਂ ਲਾਉਣਗੇ। ਤਾਂ ਉਹ ਲੋਕ ਜਿਹੜੇ ਇੰਡੀਅਨ ਸਿਟੀਜ਼ਨ ਹਿੰਦੂ ਵੀ ਆ, ਉਹਨਾਂ ਦਾ ਵੀ ਅਸੀਂ ਕਹਿ ਸਕਦੇ ਹਾਂ ਵੀ ਇੰਡੀਆ ਉਹਨਾਂ ਦੇ ਲਈ ਵੀ ਕੋਈ ਸੇਫ ਸਪੇਸ ਨਹੀਂ ਰਹਿਣ ਦੇ ਲਈ। ਇਸੇ ਲਈ ਮੈਂ ਆਖਰੀ ਗੱਲ ਕਰਦਾ ਵੀ ਇੰਡੀਆ ਭਾਵੇਂ ਜਿੰਨਾ ਮਰਜ਼ੀ ਇੱਕ ਭਰਮ ਸਿਰਜ ਰਿਹਾ ਜੀ, ਅਸੀਂ ਬਹੁਤ ਜ਼ਿਆਦਾ ਡਿਵੈਲਪਮੈਂਟ ਕਰ ਰਹੇ ਹਾਂ। ਤੁਸੀਂ ਪਿਛਲੇ ਸੈਗਮੈਂਟ 'ਚ ਗੱਲ ਕੀਤੀ ਸੀ ਕਿ ਇਜ਼ਰਾਈਲ ਜਿੱਥੇ ਐਡੀ ਵੱਡੀ ਜੰਗ ਲੱਗੀ ਹੋਈ ਆ, ਰੋਜ਼ ਉੱਥੇ ਲੋਕਾਂ ਦੀ ਮੌਤਾਂ ਹੋ ਰਹੀਆਂ, ਬੰਬ ਡਿੱਗ ਰਹੇ ਆ, ਉੱਥੇ ਮਤਲਬ ਨੌਕਰੀਆਂ ਕਰਨ ਵਾਸਤੇ ਬੰਦੇ ਵੀ ਕਿਵੇਂ ਲਾਈਨਾਂ ਲੱਗੀਆਂ ਨੇ। ਇੱਕ ਜਿਹੜੀ ਅਖਬਾਰ ਆ ਇੰਡੀਆ ਦੀ, ਉਹਦੇ ਵਿੱਚ ਖਬਰ ਲੱਗੀ ਕਿ ਹਰਿਆਣਾ ਦੇ ਵਿੱਚ ਜਿਹੜਾ ਰਿਕਰੂਟਮੈਂਟ ਸੈਂਟਰ ਸੀ ਇਜ਼ਰਾਈਲ ਵਾਸਤੇ ਬੰਦਿਆਂ ਦਾ, ਉਹਦੇ 'ਚ ਇੱਕ ਬੰਦੇ ਨੂੰ ਇੰਟਰਵਿਊ ਕੀਤਾ ਜਿਹੜਾ ਕਿ ਮਾਸਟਰਸ ਕੀਤੀ ਹੋਈ ਹੈ ਜਿਸ ਨੌਜਵਾਨ ਨੇ ਹਰਿਆਣੇ ਤੋਂ। ਤੇ ਉਹਨੂੰ ਜਦੋਂ ਜਰਨਲਿਸਟ ਪੁੱਛਦਾ ਵੀ ਤੂੰ ਉੱਥੇ ਕਿਉਂ ਜਾ ਰਿਹਾ, ਵੀ ਉੱਥੇ ਜੰਗ ਚੱਲ ਰਹੀ ਆ, ਉੱਥੇ ਮਰਨ ਵਾਸਤੇ ਜਾਣਾ, ਤਾਂ ਉਹ ਕਹਿੰਦਾ ਇੱਥੇ ਭੁੱਖੇ ਮਰਨ ਨਾਲੋਂ ਉੱਥੇ ਕਹਿੰਦਾ ਬੰਬ ਨਾਲ ਮਰਨਾ ਹੀ ਚੰਗਾ ਹੈ। ਕਹਿੰਦਾ ਵੀ ਇੱਥੇ ਜਿਹੜੇ ਹਾਲਾਤ ਆ, ਇੱਥੇ ਭੁੱਖੇ ਮਰ ਰਹੇ ਆ, ਕਹਿੰਦਾ ਇਹਦੇ ਨਾਲ ਕਹਿੰਦਾ ਉੱਥੇ ਜਾ ਕੇ ਕਹਿੰਦਾ ਕੰਮ ਕਰਦੇ ਤਾਂ ਮਰਾਂਗੇ। ਤਾਂ ਮਤਲਬ ਇਹ ਹਾਲਾਤ ਨੇ ਇੰਡੀਆ ਦੇ ਇਸ ਟਾਈਮ ਵੀ ਜਿਹੜਾ ਉੱਥੋਂ ਦਾ ਸਿਵਲ ਲਿਬਰਟੀਜ਼ ਦਾ ਮਸਲਾ ਹੋਵੇ, ਪੋਵਰਟੀ ਦਾ ਮਸਲਾ ਹੋਵੇ, ਲੋਕਾਂ ਦੀ ਆਪਣੀ ਡਿਵੈਲਪਮੈਂਟ ਦਾ ਮਸਲਾ ਹੋਵੇ, ਬੁਰੇ ਬੱਤਰ ਹਾਲਾਤ ਨੇ। ਸਿਰਫ ਝੂਠ ਦੇ ਸਿਰ ਦੇ ਉੱਤੇ ਮੋਦੀ ਦੁਬਾਰਾ ਸੱਤਾ ਚਾਹੁੰਦਾ ਹੈ, BJP ਦੁਬਾਰਾ ਸੱਤਾ ਚਾਹੁੰਦਾ ਚਾਹੁੰਦੀ ਆ। ਤੇ ਪਰ ਮਤਲਬ ਜਿਹੜੇ ਇੰਡੀਆ ਦੇ ਹਾਲਾਤ ਨੇ ਉਹ ਕੋਈ ਚੰਗੇ ਨਹੀਂ, ਮਤਲਬ ਉਹ ਅਸੀਂ ਕਹਿ ਸਕਦੇ ਹਾਂ ਕਿ ਵੱਧ ਤੋਂ ਬੱਤਰ ਹੁੰਦੇ ਜਾ ਰਹੇ ਆ ਜੀ। ਬਿਲਕੁਲ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਇਹਨਾਂ ਕਾਨੂੰਨਾਂ ਦੀ ਜਿਹੜੀ ਇੰਪਲੀਮੈਂਟੇਸ਼ਨ ਹੈ ਉਹ ਹੋਰ ਵੀ ਘਾਤਕ ਸਿੱਧ ਹੋਣੀ ਹੈ ਘੱਟ ਗਿਣਤੀਆਂ ਦੇ ਲਈ। ਤੇ ਇੱਥੇ ਇੱਕ ਗੱਲ ਜ਼ਰੂਰ ਦੇਖਣ ਵਾਲੀ ਹੈਗੀ ਹੈ ਜਾਂ ਸਮਝਣ ਵਾਲੀ ਹੈ ਸਾਡੇ ਇੱਕ ਤਬਕੇ ਦੇ ਲਈ, ਜਿਹੜਾ ਕਿਤੇ ਨਾ ਕਿਤੇ ਹਜੇ ਵੀ ਇਹਨਾਂ ਹਾਲਾਤਾਂ ਦੇ ਵਿੱਚ ਵੀ ਸਮਝਣ ਤੋਂ ਇਨਕਾਰੀ ਹੁੰਦਾ। ਉਹ ਵਿਦਿਨ ਦ ਸਿਸਟਮ ਰਹਿ ਕੇ ਚੱਲਣ ਦੀ ਲਾਈਨ ਉਹਨਾਂ ਦੇ ਦਿਮਾਗ ਦੇ ਵਿੱਚ ਬਹੁਤ ਭਾਰੂ ਹੁੰਦੀ ਹੈ। ਜਾਂ ਦੂਜਾ ਸੈਗਮੈਂਟ ਉਹ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਜਿਹੜੇ ਲੋਕ ਭਾਰਤ ਦੇ ਨਾਗਰਿਕ ਨੇ, ਧਰਮ ਵਜੋਂ ਉਹ ਹਿੰਦੂ ਮਾਈਂਡ ਸੈਟ ਰੱਖਦੇ ਆ, ਪਰ ਅਸੀਂ ਜੇ ਉਸ ਤਬਕੇ ਦਾ ਇੱਕ ਲਿਬਰਲ
ਤਬਕੇ ਦਾ, ਜੇ ਉਹਨੂੰ ਇੱਕ ਬ੍ਰੌਡਰ ਕੰਟੈਕਸਟ ਦੇ ਵਿੱਚ ਕਹਿ ਲਿਆ ਜਾਵੇ, ਅਸੀਂ ਉਹਨਾਂ ਦਾ ਵਰਤਾਰਾ ਦੇਖਣਾ ਹੋਵੇ ਤੇ ਉਹਨਾਂ ਨੇ ਵੀ ਕਦੇ ਪਿਛਲੇ ਸਮੇਂ ਦੇ ਵਿੱਚ 1947 ਤੋਂ ਲੈ ਕੇ ਤੁਸੀਂ ਟਾਈਮ ਪੀਰੀਅਡ ਕੱਢ ਕੇ ਦੇਖ ਲਓ 84 ਤੱਕ, 84 ਤੋਂ 2002, 1992, ਕਦੇ ਵੀ ਉਹਨਾਂ ਨੇ ਘੱਟ ਗਿਣਤੀਆਂ ਦੇ ਲਈ ਉਸ ਲੈਵਲ ਤੇ ਉੱਤੇ ਆਵਾਜ਼ ਨਹੀਂ ਚੁੱਕੀ ਹੈਗੀ। ਤੇ ਜਿਹੜੀਆਂ ਇਹ ਕੰਪਲੀਟਲੀ ਰਾਈਟ ਵਿੰਗ ਫੋਰਸਿਸ ਸੀਗੀਆਂ, RSS, BJP, ਇਹ ਕਿੱਥੋਂ ਤੋਂ ਲੈ ਕੇ ਕਿਵੇਂ ਇਹ ਕਾਬਜ਼ ਹੋਏ ਆ ਭਾਰਤ ਦੀ ਸੱਤਾ ਦੇ ਉੱਤੇ। ਤੇ ਅੱਜ ਹੁਣ ਆਲਮ ਇਹ ਬਣ ਗਿਆ ਆ ਵੀ ਇਹ ਸਿਰਫ ਕਾਬਜ਼ ਨਹੀਂ ਹੋਏ, ਕਾਬਜ਼ ਹੋਣ ਦੇ ਨਾਲ ਨਾਲ ਇਹਨਾਂ ਨੇ ਸਾਰਾ ਸਿਸਟਮ ਹੀ ਉਸ ਰੰਗ ਦੇ ਵਿੱਚ ਰੰਗ ਦਿੱਤਾ ਆ। ਅੱਜ ਦੀ ਡੇਟ ਦੇ ਵਿੱਚ ਇਹ ਕਿਹਾ ਜਾ ਸਕਦਾ ਵੀ ਜੇ ਹੁਣ ਕੋਈ ਨਵੀਂ ਸਰਕਾਰ ਵੀ ਆ ਜਾਵੇ, ਉਹ ਵੀ ਇਸ ਸਾਰੇ ਰੰਗ ਨੂੰ ਬਦਲ ਨਹੀਂ ਸਕਦੀ। ਉਹਨਾਂ ਦਾ ਵੀ ਜਿਹੜਾ ਏਜੰਡਾ ਹੋਊ ਉਹ ਇਹੀ ਰਹੂਗਾ, ਹਿੰਦੀ ਹਿੰਦੂ ਹਿੰਦੁਸਤਾਨ ਦਾ। ਉਹ ਇਸ ਏਜੰਡੇ ਤੋਂ ਹੁਣ ਭੱਜ ਨਹੀਂ ਸਕਦੇ। ਇਸ ਕਿਸਮ ਦਾ ਮਾਹੌਲ ਕ੍ਰੀਏਟ ਕਰ ਦਿੱਤਾ ਗਿਆ ਆ ਭਾਰਤ ਦੇ ਵਿੱਚ, ਤੇ ਉਹਦੀ ਕਾਨੂੰਨਾਂ ਤੋਂ ਲੈ ਕੇ, ਜੁਡੀਸ਼ਰੀ ਤੋਂ ਲੈ ਕੇ, ਮੀਡੀਆ ਤੋਂ ਲੈ ਕੇ ਹਰ ਇੱਕ ਜਿਹੜਾ ਇੰਸਟੀਚਿਊਟ ਹੈ ਉਹਦੇ ਵਿੱਚ ਤੁਹਾਨੂੰ ਇਸ ਕਿਸਮ ਦੇ ਜਿਹੜੇ ਅੰਸ਼ ਹੈਗੇ ਆ ਉਹ ਮਿਲਦੇ ਆ। ਸੋ ਹੁਣ ਵੀ ਜਿਹੜੇ ਲੋਕ ਇਸ ਗੱਲ ਨੂੰ ਸਮਝਣ ਤੋਂ ਇਨਕਾਰੀ ਨੇ ਜਾਂ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਕਿ ਨਹੀਂ ਜੀ, ਜੇ ਪੰਜਾਬ ਦੇ ਵਿੱਚ ਇਸ ਕਿਸਮ ਦੀ ਤਬਦੀਲੀ ਆ ਜਾਵੇ, SGPC ਐ ਬਦਲ ਜਾਵੇ ਤੇ ਵੱਡੇ ਲੈਵਲ ਦੇ ਉੱਤੇ ਕਾਂਗਰਸ ਆ ਜਾਵੇ, ਅਰਵਿੰਦ ਕੇਜਰੀਵਾਲ ਹੋ ਜਾਵੇ, ਕੁਝ ਹੋਰ ਹੋ ਜਾਵੇ, ਉਹਦੇ ਨਾਲ ਕੁਝ ਚੇਂਜ ਹੋ ਜਾਊਗਾ, ਉਸ ਬਾਰੇ ਕਿਵੇਂ ਦੇਖਦੇ ਹੋ? ਕਿਉਂਕਿ 2024 ਦੀਆਂ ਇਲੈਕਸ਼ਨਸ ਵੀ ਹੁਣ ਸਿਰ 'ਤੇ ਹੈਗੀਆਂ ਨੇ, ਉਹ ਆਲਰੇਡੀ ਮਈ ਦੇ ਵਿੱਚ ਡਿਊ ਨੇ, ਤੇ ਜਿਸ ਕਿਸਮ ਦੀ ਗਰਾਊਂਡ ਦੇ ਉੱਤੋਂ ਰਿਪੋਰਟਿੰਗ ਆ ਰਹੀ ਹੈ, ਸਕੂਲਾਂ ਦੇ ਵਿੱਚ ਛੁੱਟੀਆਂ ਦੀ ਲਾਈਨ ਦੇਖਣ ਨੂੰ ਮਿਲ ਰਹੀ ਹੈ, ਉਹਦੇ ਤੋਂ ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਹੋ ਸਕਦਾ ਕਿ ਆਹ 22 ਜਨਵਰੀ ਦਾ ਪ੍ਰੋਗਰਾਮ ਕਰਨ ਤੋਂ ਬਾਅਦ ਅਯੁੱਧਿਆ ਦੇ ਵਿੱਚ ਕਿ ਇਲੈਕਸ਼ਨਸ ਨੇ ਜਿਹੜੀਆਂ ਉਹ ਅਨਾਊਂਸ ਕਰ ਦਿੱਤੀਆਂ ਜਾਣ ਤੇ ਉਹ ਡਿਊ ਡੇਟ ਤੋਂ ਪਹਿਲਾਂ ਕਰਵਾਈਆਂ ਜਾਣ। ਕਿਵੇਂ ਦੇਖ ਰਹੇ ਹੋ ਇਸ ਸਾਰੇ ਪਾਰਟ ਨੂੰ ਜੇ ਇਸ ਸੰਦਰਭ ਨਾਲ ਦੇਖਣਾ ਹੋਵੇ? ਅਮਰਵੀਰ ਸਿੰਘ ਜੀ, ਦੇਖੋ ਮਤਲਬ ਜਿਹੜਾ ਤੁਹਾਡਾ ਕੁਐਸਚਨ ਆ ਕਿ ਸਿਰਫ ਪੰਜਾਬ ਦੀ ਗੱਲ ਨਹੀਂ, ਮਤਲਬ ਪੂਰੇ ਹੁਣ ਭਾਰਤ ਦੇ ਵਿੱਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਤੇ ਉਹਦੇ ਵਿੱਚ ਜਿਹੜੇ ਮਤਲਬ ਐਨਾਲਿਸਟ ਹੈਗੇ ਆ ਉਹਨਾਂ ਦਾ ਇਹ ਮੰਨਣਾ ਆ ਵੀ ਇੰਡੀਆ ਦੇ ਵਿੱਚ ਜਿਹੜੀ ਸਿਵਲ ਅਨਰੈਸਟ ਆ ਉਹ ਹੋ ਸਕਦੀ ਆ। ਉਹਦੇ ਪਿੱਛੇ ਵਜ੍ਹਾ ਕੀ ਆ ਕਿ ਜਿਹੜੀ BJP ਆ ਉਹਦੇ ਖਿਲਾਫ ਇੱਕ ਐਂਟੀ ਇਨਕੰਬੈਂਸੀ ਬਣੀ ਹੋਈ ਆ ਜੀ। ਕਿਉਂਕਿ BJP, ਜਿਵੇਂ ਮੈਂ ਤੁਹਾਨੂੰ ਕਿਹਾ ਕਿ BJP ਦੇ ਰਜੀਮ ਨੇ ਸਿਰਫ ਇਹ ਨਹੀਂ ਕਿ ਮਾਈਨੋਰਿਟੀਜ਼ ਨੂੰ ਤਾਂ ਉੱਥੇ ਲਗਾਤਾਰ ਕੁੱਟਿਆ ਜਾ ਰਿਹਾ, ਮਾਈਨੋਰਿਟੀਜ਼ ਤਾਂ ਉੱਥੇ ਅੰਡਰ ਦਾ ਥ੍ਰੈਟ ਹੈਗੇ ਸੀ, ਪਰ ਜਿਹੜੀ ਉੱਥੋਂ ਦੀ ਮੈਜੋਰਿਟੀ ਨੇ ਮਾਈਨੋਰਿਟੀਜ਼ ਨੂੰ ਦੀ ਕੁੱਟ ਨੂੰ ਜਸਟੀਫਾਈ ਕਰ ਕਰਕੇ ਜਾਂ ਉਹਨੂੰ ਸਪੋਰਟ ਕਰ ਕਰਕੇ ਜਿਹੋ ਜਿਹੇ ਲੋਕ ਆਪਣੇ ਸਿਰ ਤੇ ਬਿਠਾ ਲਏ ਆ, ਜਿਹੋ ਜਿਹਾ ਨਿਜ਼ਾਮ ਸਿਰ ਤੇ ਲਿਆ ਵੀ ਉਹ ਹੁਣ ਮੈਂ ਤੁਹਾਨੂੰ ਦੱਸ ਰਿਹਾ ਵੀ ਜਿਹੜੀਆਂ ਸਿਵਲ ਲਿਬਰਟੀਜ਼ ਨੇ ਉੱਥੋਂ ਦੀਆਂ ਉਹ ਵੀ ਖਤਮ ਹੋ ਰਹੀਆਂ ਨੇ ਆਮ ਲੋਕਾਂ ਦੀਆਂ। ਤਾਂ ਉਹਦੇ ਵਿੱਚ ਮਤਲਬ ਇੱਕ ਲੋਕਾਂ ਦੇ ਅੰਦਰ ਗੱਲ ਹੈ ਵੀ ਇਹ ਜਿਹੜਾ ਮਤਲਬ ਸਿਸਟਮ ਆ, ਐਂਟੀ ਡੈਮੋਕ੍ਰੈਟਿਕ ਸਿਸਟਮ ਆ, ਉਹ ਸਾਨੂੰ ਸੂਟ ਨਹੀਂ ਕਰਦਾ ਜੀ। ਤੇ ਦੂਜੇ ਪਾਸੇ ਜਿਹੜੀਆਂ ਰੀਜਨਲ ਪਾਰਟੀਜ਼ ਜਾਂ ਸਾਊਥ ਦੀ ਗੱਲ ਕਰੀਏ, ਨਾਰਥ ਈਸਟ ਦੀ ਗੱਲ ਕਰੀਏ, ਵੀ ਹੁਣ ਪੰਜਾਬ ਦੇ ਵਿੱਚ ਵੀ ਮਤਲਬ ਭਾਵੇਂ ਲੋਕ ਜੇ ਅਸੀਂ ਗੱਲ ਕਰਦੇ ਹਾਂ ਵੀ ਖਾਲਿਸਤਾਨ ਦਾ ਮਸਲਾ ਹੈ ਵੀ ਖਾਲਿਸਤਾਨ ਲਈ ਖੁੱਲ੍ਹ ਕੇ ਭਾਵੇਂ ਨਹੀਂ ਬੋਲਦੇ, ਉੱਥੇ ਇੱਕ ਜਿਹੜਾ ਸਟੇਟ ਰਿਪਰੈਸ਼ਨ ਆ ਉਹਦੇ ਡਰ ਤੋਂ, ਪਰ ਜਿਹੜੀ ਦਿੱਲੀ ਦੀ ਜਿਹੜੀ ਇਹ ਪਾਲਿਸੀ ਹੈ ਸਾਰੀ ਹਿੰਦੂ ਰਾਸ਼ਟਰ ਦੀ, ਉਹਨੂੰ ਵੀ ਐਕਸੈਪਟ ਨਹੀਂ ਕਰਦਾ ਵੱਡਾ ਹਿੱਸਾ। ਤਾਂ ਉਹ ਜਿਹੜੀਆਂ ਇਹ ਸਾਰੇ ਲੋਕ ਨੇ, ਹੁਣ ਉਹਨਾਂ ਦਾ ਇਹ ਹੈ ਵੀ ਮਤਲਬ ਇਹ ਜੇ ਇਕੱਠੇ ਹੋ ਕੇ ਜਿਵੇਂ ਇੰਡੀਆ ਦਾ ਬਲੋਕ ਸਾਹਮਣੇ ਆ ਰਿਹਾ ਹੈ ਵੀ ਜੇ ਉਹਦੇ ਨਾਲ ਰੀਜਨਲ ਪਾਰਟੀਜ਼ ਕੋਈ ਇਹੋ ਜਿਹਾ ਸਿਸਟਮ ਬਣਦਾ ਆ ਤਾਂ ਉਹ ਇਹ ਜਿਹੜਾ ਹਿੰਦੂ ਰਾਸ਼ਟਰ ਦਾ ਸਾਰਾ ਰੱਥ ਚੱਲ ਰਿਹਾ ਇਹਨੂੰ ਰੋਕ ਸਕਦੇ ਆ ਜੀ। ਪਰ ਉਹ ਐਨਾਲਿਸਟ ਕਹਿ ਰਹੇ ਆ ਵੀ ਜਿਹੜੀ BJP ਆ ਉਹ ਹੁਣ ਇੰਨੀ ਕੁ ਤਾਕਤ ਦੇ ਵਿੱਚ ਆ ਚੁੱਕੀ ਆ ਤੇ ਉਹਨੇ ਆਪਣੀ ਸਾਰੀ ਫੋਰਨ ਪੋਲਿਸੀ ਇਸ ਤਰੀਕੇ ਦੀ ਘੜ ਲਈ ਆ ਕਿ ਉਹ ਹੁਣ ਮਤਲਬ ਉਹਨੂੰ ਇਹ ਨਹੀਂ ਕਿ ਮੈਂ ਹੁਣ ਡੈਮੋਕ੍ਰੇਸੀ ਰੱਖਣੀ ਆ, ਤਾਂ ਉਹ ਇੱਕ ਅਥੋਰੀਟੇਰੀਅਨ ਰਜੀਮ ਵੱਲ ਨੂੰ ਵੱਧ ਰਹੇ ਆ। ਇੱਕ ਮਤਲਬ ਉਹੀ ਜਿਹੜੇ ਅਥੋਰੀਟੇਰੀਅਨ ਰਜੀਮ ਆ ਉਹਨਾਂ ਦੇ ਨਾਲ ਹੀ ਜਿਹੜੇ ਅਲਾਈਅੰਸ ਕਰ ਰਹੇ ਆ ਜੀ। ਤੇ ਉਹਦੇ ਨਾਲ ਕੀ ਆ ਵੀ ਜਿਹੜੀ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਜੇ ਕੋਈ ਪੋਸੀਬਿਲਿਟੀ ਹੋਈ ਕਿਸੇ ਰੀਜਨਲ ਪਾਵਰਸ ਦੀ ਦੁਬਾਰਾ ਮੁੜ ਫਿਰ ਪਾਵਰ ਦੇ ਵਿੱਚ ਆਉਣ ਦੀ, ਉੱਥੇ ਸੱਤਾ ਦੇ ਵਿੱਚ ਆਉਣ ਦੀ, ਤਾਂ ਉਹਦੀ ਪੋਸੀਬਿਲਿਟੀ ਨੂੰ ਖਤਮ ਕਰਨ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ। ਤੇ BJP ਜਿਹੜੀ ਆ ਉਹ ਜਿਹੜੇ ਸਿਵਲ ਅਨਰੈਸਟ ਕਰਾਉਣ ਦੇ ਵਿੱਚ ਬੜੀ ਮਾਹਰ ਆ। ਉਹ ਅਸੀਂ ਦੇਖਿਆ ਕਿ ਕਿਵੇਂ ਉਹ ਮਤਲਬ ਜਿਹੜੇ ਦੰਗੇ ਆ ਉਹ ਕਰਾਉਂਦੇ ਆ ਜਾਂ ਕਿਵੇਂ ਮੈਸੇਕਰ ਕਰਾਉਂਦੇ ਆ ਮਾਈਨੋਰਿਟੀਜ਼ ਦੇ, ਤਾਂ ਉਹ ਕੁਛ ਵੀ ਜਿਹੜਾ ਆ ਇਹੋ ਜਿਹਾ ਕਰਵਾ ਸਕਦੇ ਆ ਜਿਹਦੇ ਨਾਲ ਕੀ ਹੋ ਸਕਦਾ ਮਤਲਬ ਜੇ ਉਹਨਾਂ ਨੂੰ ਲੱਗਿਆ ਵੀ ਇਲੈਕਸ਼ਨ ਜਿਹੜੇ ਆ ਉਹ ਉਹਨਾਂ ਦੇ ਖਿਲਾਫ ਭੁੱਕ ਸਕਦੇ ਆ ਤਾਂ ਉਹ ਇਲੈਕਸ਼ਨ ਨਾ ਹੋਣ।
ਇਲੈਕਸ਼ਨ ਗਾਹ ਹੋ ਜਾਣ, ਕਿਉਂਕਿ ਉਸ ਖਿੱਤੇ ਦੇ ਵਿੱਚ ਹੋਰ ਬੜੇ ਮੁਲਕਾਂ ਦੇ ਵਿੱਚ ਇਹੋ ਜਿਹਾ ਵਰਤਾਰਾ ਵਾਪਰ ਰਿਹਾ ਤਾਂ ਕੋਈ ਅਨਪ੍ਰੈਜ਼ੀਡੈਂਟਡ ਗੱਲ ਨਹੀਂ ਹੋਣੀ। ਤੇ ਦੂਜੇ ਪਾਸੇ ਇਹ ਵੀ ਹੋ ਸਕਦਾ ਵੀ ਜੇ EVM ਵਾਲਾ ਤਾਂ ਉੱਥੇ ਸਿਸਟਮ ਚੱਲ ਹੀ ਰਿਹਾ ਤਾਂ ਅਮਰਵੀਰ ਸਿੰਘ ਜੀ ਇਹ ਗੱਲ ਕੱਲੀ ਇਹ ਨਹੀਂ ਵੀ ਜਿਹੜੀ ਤੁਸੀਂ ਗੱਲ ਕੀਤੀ ਵੀ ਲੋਕਾਂ ਨੂੰ ਲੱਗਦਾ ਵੀ ਯਾਰ ਇਹ ਸਿਸਟਮ ਜਿਹੜਾ ਆ ਅਸੀਂ ਉਹਦੇ ਵਿੱਚ ਮਤਲਬ ਆਪ ਦੇ ਰਾਹੀਂ ਜਾਂ ਕਾਂਗਰਸ ਦੇ ਰਾਹੀਂ ਕੁਝ ਕਰ ਸਕਦੇ ਆ, ਪਰ ਮੈਨੂੰ ਇਹ ਲੱਗਦਾ ਵੀ ਲੋਕਾਂ ਦਾ ਇਹ ਭੁਲੇਖਾ ਜਿਹੜਾ ਆ ਉਹ ਇੰਨੀ ਛੇਤੀ ਨਹੀਂ ਹੈ ਜੇ ਟੁੱਟਣਾ। ਲੋਕ ਫੇਰ ਦੁਬਾਰਾ ਉਹ ਕੋਸ਼ਿਸ਼ ਕਰਨਗੇ, ਪਰ BJP ਜਿਹੜੀ ਆ ਉਹ ਇਸ ਟਾਈਮ ਜਿਹੜਾ ਇੱਕ ਸੋਸ਼ਲ ਸਾਈਕੋਲੋਜੀ ਆ ਇੰਡੀਆ ਦੀ ਮੈਜੋਰਿਟੀ ਦੀ, ਤਾਂ ਉਹਨੂੰ ਬਹੁਤ ਜ਼ਿਆਦਾ ਉਹ ਕੈਪਚਰ ਕਰ ਚੁੱਕੇ ਆ। ਜਿਵੇਂ ਅਸੀਂ ਰਾਮ ਮੰਦਿਰ ਵਾਲਾ ਸਾਰਾ ਇਹ ਪ੍ਰੋਗਰਾਮ ਦੇਖ ਰਹੇ ਆ ਵੀ ਉਸ ਤਰੀਕੇ ਦੇ ਨਾਲ, ਤਾਂ ਉਹ ਹਾਰਡਕੋਰ ਜਿਹੜੀ ਹਿੰਦੂਤਵ ਆ ਉਹਦੇ ਲਈ ਉਹਨਾਂ ਨੂੰ ਆਪਣੀ ਬੈਕ ਤੇ ਲੈ ਆਏ ਹੋਏ ਆ। ਤਾਂ ਉਹਦੇ ਵਿੱਚ ਜਿਹੜੀ ਇੱਕ ਧਿਰ ਬਚਦੀ ਆ, ਮਤਲਬ ਜਿਹੜੀ ਵਿਰੋਧੀ ਧਿਰ ਅਸੀਂ ਕਹਿੰਦੇ ਆ ਲੋਕਾਂ ਦੇ ਵਿੱਚੋਂ, ਜਿਹੜੀ ਕਿ ਸਾਊਥਰਨ ਇੰਡੀਆ ਦੇ ਵਿੱਚ ਬੈਠੀ ਆ, ਜਿਹੜੀ ਨੌਰਥ ਈਸਟ ਦੇ ਵਿੱਚ ਬੈਠੀ ਆ ਜਾਂ ਨੌਰਥ ਦੇ ਵਿੱਚ ਪੰਜਾਬ ਕਸ਼ਮੀਰ 'ਚ ਬੈਠੀ ਆ, ਤਾਂ ਉਹਨਾਂ ਨੂੰ ਫਿਰ ਉਹ ਸਨੱਬ ਕਰਨ ਦੇ ਲਈ ਮਤਲਬ ਕਿਸੇ ਵੀ ਤਰੀਕੇ ਦੀ ਵਾਇਲੈਂਸ ਵੀ ਯੂਜ਼ ਕਰ ਸਕਦੇ ਆ। ਤਾਂ ਇਹ ਸਾਰੀਆਂ ਗੱਲਾਂ ਨੇ ਵੀ ਉਹਦੇ ਵਿੱਚ ਜਿਹੜਾ ਉਹ ਸੈਕਸ਼ਨ ਦੀ ਤੁਸੀਂ ਗੱਲ ਕਰਦੇ ਹੋ ਲਿਬਰਲ ਸੈਕਸ਼ਨ ਆ ਜਿਹੜਾ ਜਾਂ ਉਹ ਆ, ਤਾਂ ਉਹ ਕੋਈ ਮਤਲਬ ਉਹਨਾਂ ਦੇ ਕੋਲ ਕੱਢਣ ਪਾਉਣ ਨੂੰ ਕੁਛ ਨਹੀਂ ਹੁੰਦਾ, ਕਿਉਂਕਿ ਉਹ ਫਿਰ ਜਦੋਂ ਮਤਲਬ ਵਾਇਲੈਂਸ ਵੀ ਹੁੰਦੀ ਆ ਕੁਛ ਹੁੰਦਾ ਤਾਂ ਉਹ ਹਮੇਸ਼ਾ ਹੀ ਦੇਖਣ 'ਚ ਆਇਆ ਵੀ ਜਿਹੜੀ ਤਾਕਤਵਰ ਧਿਰ ਹੁੰਦੀ ਆ ਖਾਸ ਤੌਰ ਤੇ ਸਟੇਟ ਹੁੰਦੀ ਆ ਤਾਂ ਉਹਦੇ ਨੈਰੇਟਿਵ ਦਾ ਹਿੱਸਾ ਬਣ ਜਾਂਦੇ ਆ। ਤੇ ਮਤਲਬ ਇਹਦੇ ਵਿੱਚ ਇੱਕੋ ਪੋਸੀਬਿਲਿਟੀ ਇਹੀ ਆ ਵੀ ਇੰਡੀਆ ਦਾ ਜਿਹੜਾ ਇਸ ਟਾਈਮ ਰਜੀਮ ਆ ਉਹਦੇ ਵਿੱਚ ਸਿਵਲ ਲਿਬਰਟੀਜ਼ ਖਤਮ ਹੋ ਰਹੀ ਹੈ। ਮਾਈਨੋਰਿਟੀਜ਼ ਆਲਰੇਡੀ ਉੱਥੇ, ਭਾਵੇਂ ਉਹ ਐਥਨਿਕ ਨੇਸ਼ਨਸ ਹੋਣ ਭਾਵੇਂ ਰਿਲੀਜੀਅਸ ਮਾਈਨੋਰਿਟੀਜ਼ ਹੋਣ, ਉਹ ਤਾਂ ਆਲਰੇਡੀ ਰਿਪਰੈਸ਼ਨ ਫੇਸ ਕਰ ਰਹੀਆਂ ਨੇ। ਤਾਂ ਇਹ ਸਾਰੇ ਦੇ ਵਿੱਚੋਂ ਇੰਡੀਆ ਜਿਹੜਾ ਆ ਉਹ ਇੱਕ ਅਥੋਰੀਟੇਰੀਅਨ ਰਜੀਮ ਵੱਲ ਨੂੰ ਵੱਧ ਰਿਹਾ ਹੈ। ਡੈਮੋਕ੍ਰੇਸੀ ਉੱਥੇ ਟੋਟਲੀ ਖਤਮ ਹੋ ਰਹੀ ਆ। ਤਾਂ ਅੱਗੇ ਫਿਊਚਰ ਦੇ ਵਿੱਚ ਉੱਥੇ ਵਾਇਲੈਂਸ ਹੋਣ ਦੀਆਂ, ਸਿਵਲ ਅਨਰੈਸਟ ਹੋਣ ਦੀਆਂ ਬਹੁਤ ਜ਼ਿਆਦਾ ਸੰਭਾਵਨਾਵਾਂ ਆ। ਤਾਂ ਕੀ ਵਾਪਰਦਾ ਆ ਹੁਣ ਗਾਹ, ਇਹ ਤਾਂ ਹੁਣ ਭਵਿੱਖ ਦੀ ਕੋਖ 'ਚ, ਪਰ ਇਹ ਸਿਚੁਏਸ਼ਨ ਬਣਦੀਆਂ ਨਜ਼ਰ ਆ ਰਹੀਆਂ ਨੇ ਉੱਥੇ। ਜੀ ਬਿਲਕੁਲ ਸੁਖਵਿੰਦਰ ਸਿੰਘ ਜੀ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਸਾਡੇ ਦਰਸ਼ਕਾਂ ਦੇ ਨਾਲ ਸਾਡਾ ਜਿਹੜਾ ਅਖੀਰਲਾ ਸੈਗਮੈਂਟ ਹੈ, ਮੁੜ ਕੇ ਬ੍ਰੇਕ ਤੋਂ ਬਾਅਦ ਉਹਨਾਂ ਨਾਲ ਵਿਚਾਰਾਂ ਦੀ ਸਾਂਝ ਅੱਗੇ ਪਾਉਂਦੇ ਹਾਂ।